ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 13 ਮਈ ਦਿਨ ਸ਼ੁੱਕਰਵਾਰ ਤੇ ਤੁਹਾਡੇ ਲਈ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਤੇ ਦਲਬੀਰ ਸਿੰਘ ਗਿੱਲ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। NIA ਨੇ ਸਾਧਵੀ ਪ੍ਰਿਗਿਆ ਨੂੰ ਦਿੱਤੀ ਕਲੀਨ ਚਿੱਟ। ਕੋਈ ਹੈਰਾਨੀ ਵਾਲੀ ਗੱਲ ਤਾਂ ਨਹੀਂ ਵੈਸੇ? ਬਿਲਕੁਲ ਜੀ। ਵੈਸੇ ਕਹਿਣਾ ਪਵੇਗਾ ਕਿ ਜਦੋਂ 2009 ਦੇ ਵਿੱਚ ਰਿਪੀਟ ਹੋਈ ਹੈ UPA ਤੇ ਉਦੋਂ ਸਭ ਤੋਂ ਵੱਡਾ ਘਾਟਾ ਇਹਨਾਂ ਨੂੰ ਪਿਆ, ਨਹੀਂ ਤੇ ਸ਼ਾਇਦ ਉਦੋਂ ਹੀ ਇਹ ਚਿੱਟਾ ਰੁਮਾਲ ਆ ਜਾਂਦਾ ਜੇ NDA ਉਦੋਂ ਸੱਤਾ ਚ ਆ ਜਾਂਦੀ ਜਦੋਂ ਮਨਮੋਹਨ ਸਰਕਾਰ ਦੁਬਾਰਾ ਰਿਪੀਟ। ਇਹ ਕਲੀਨ ਚਿੱਟ ਕੱਲੀ ਸਾਧਵੀ ਪ੍ਰਿਗਿਆ ਨੂੰ ਨਹੀਂ ਆਈ, ਨਾਲ 5 ਜਣੇ ਹੋ ਰਿਹਾ। ਇਸ ਮੁਕੱਦਮੇ ਦੇ ਵਿੱਚ ਜਿਹੜਾ ਮਾਲੇਗਾਂਵ ਬੰਬ ਧਮਾਕਾ, ਵੈਸੇ 3 ਨੇ, ਇੱਕ ਅਜਮੇਰ ਸ਼ਰੀਫ ਦਰਗਾਹ ਦੇ ਬਾਹਰ ਹੋਇਆ ਸੀ ਬੰਬ ਧਮਾਕਾ, ਇੱਕ ਸਮਝੌਤਾ ਐਕਸਪ੍ਰੈਸ ਹੋਇਆ ਸੀ। ਇਹ 3 ਬੰਬ ਧਮਾਕੇ ਜਿਹੜੇ ਸੀਗੇ ਇਸ ਕੇਸ ਵਿੱਚੋਂ ਇੱਕ ਭਗਵਾਂ ਅੱਤਵਾਦ ਸ਼ਬਦ ਨਾਲ ਨਿਕਲਿਆ ਸੀਗਾ, ਜਿਹਦੀ ਬਹੁਤ ਚਰਚਾ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ। ਜੋ ਭਗਵੇਂ ਅੱਤਵਾਦ ਨਾਲ ਜੁੜਿਆ ਇਹ ਮਸਲਾ ਸੀਗਾ, ਜਿਹਦੇ ਚ ਹੁਣ NIA ਜਿਹੜੀ ਇਸ ਦੇਸ਼ ਦੀ ਸਰਵੋਤਮ ਪੜਤਾਲੀ ਏਜੰਸੀ ਹੈ, ਉਹਨੇ ਕਲੀਨ ਚਿੱਟ ਦੇ ਦਿੱਤੀ ਹੈ। ਕਈ ਸਵਾਲ ਉੱਠਦੇ ਆ ਹੁਣ ਕਿ ਇਹ ਦੇਖਣਾ ਪਵੇਗਾ ਸਾਨੂੰ ਕਿ ਸਹੀ ਕੌਣ ਆ। ਹੁਣ ਭਾਜਪਾ ਵਾਲੇ ਟੈਲੀਵਿਜ਼ਨ ਡਿਬੇਟਾਂ ਤੇ ਆ ਗਏ ਆ, ਬੋਲਣ ਨਹੀਂ ਦੇਣ ਡਿਆ ਕਿਸੇ ਨੂੰ। ਕਹਿੰਦੇ UPA ਪ੍ਰੈਸ਼ਰਾਈਜ਼ ਕਰਕੇ ਏਜੰਸੀਆਂ ਨੂੰ ਉਦੋਂ ਗਲਤ ਕੰਮ ਕਰਵਾਇਆ, ਇਹਨਾਂ ਨੂੰ ਗਲਤ ਫਸਾਇਆ। ਹੁਣ NIA ਨੇ ਇਨਸਾਫ ਕੀਤਾ। ਇਸ ਕੇਸ ਦੇ ਵਿੱਚ ਜਿਹੜਾ ਉਸ ਸਮੇਂ ਸਭ ਤੋਂ ਪੜਤਾਲੀ ਅਫਸਰ ਸੀ, ਉਸਦੀ ਹਿੰਮਤ ਕਰ ਕਰੇ, ਜਿਹੜਾ 26/11 ਹਮਲੇ ਦੇ ਵਿੱਚ ਮਾਰਿਆ ਗਿਆ ਸੀ, ਜਿਹੜਾ ਮੁੰਬਈ ਹਮਲਾ ਹੋਇਆ ਸੀ ਉਹਦੇ ਵਿੱਚ ਮਾਰਿਆ ਗਿਆ ਸੀ, ਬਾਅਦ ਦੇ ਵਿੱਚ ਉਹਨੂੰ ਸ਼ਹੀਦ ਕਰ ਗਿਆ। ਹੁਣ ਹਿੰਮਤ ਕਰ ਕਰੇ ਇੱਕ ਪਾਸੇ ਸ਼ਹੀਦ ਹੈ, ਦੂਜੇ ਪਾਸੇ ਉਹਦੀ ਪੜਤਾਲੀਆ ਰਿਪੋਰਟ ਤੇ ਸਵਾਲੀਆ ਨਿਸ਼ਾਨ ਲਾਈ ਜਾਂਦੇ। ਇੱਕ ਪਾਸੇ ਨੂੰ ਕਹਿੰਦੇ ਕਿ ਬੜਾ ਜਾਂਬਾਜ਼ ਅਫਸਰ ਸੀ, ਬੜਾ ਕਾਬਲ ਅਫਸਰ ਸੀਗਾ ਹਿੰਮਤ ਕਰ ਕਰੇ, ਤੇ ਦੂਜੇ ਪਾਸੇ ਹੁਣ ਕਹੀ ਜਾਂਦੇ ਆ ਨਹੀਂ ਜੀ ਉਹਨੇ ਤਾਂ ਗਲਤ ਕੀਤਾ। ATF ਦੇ ਵਿੱਚ ਸੀ ਉਸ ਸਮੇਂ, ਉਹ ਅੱਤਵਾਦੀ ਵਿਰੋਧੀ ਦਸਤੇ ਦੇ ਵਿੱਚ, ਕਿ ਉਹਨੇ UPA ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਇਹਨਾਂ ਨੂੰ ਨਜਾਇਜ਼ ਫਸਾ ਦਿੱਤਾ। ਹੁਣ ਦੇਖੋ ਕਿ ਕੌਣ ਸਹੀ ਹੋ ਸਕਦਾ ਕਿ ਇੱਕ ਪਾਸੇ ਜਿਹੜੇ ATF ਹੈ ਜਿਹੜੀ ਉਸ ਸਮੇਂ ਕੰਮ ਕਰਦੀ ਪਈ ਸੀ, ਉਹ ਗਲਤ ਹੋ ਗਈ। ਅੱਜ ਜਿਹੜੀ ਸਰਕਾਰ ਦੇ ਵਿੱਚ ਉਹ ਅੱਜ ਸਹੀ ਹੋ ਗਈ। ਦੂਜੀ ਗੱਲ, ਹੁਣ ਆਪ ਹੀ ਸਰਕਾਰ ਮੰਨਦੀ ਪਈ ਹੈ, ਜਿਹੜੀ ਆ ਮੌਜੂਦਾ ਸਰਕਾਰ ਆ, ਕਿ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਕਿਤੇ ਨਾ ਕਿਤੇ ਗਲਤ ਕੰਮ ਕੀਤਾ। ਉਹਨੇ ਏਜੰਸੀਆਂ ਨੂੰ ਦਬਾਅ ਚ ਲਿਆ ਕੇ ਇਹ ਮਾਮਲਾ ਦਰਜ ਕਰਵਾਇਆ। ਹੁਣ ਜੇ ਪਿਛਲੀ ਸਰਕਾਰ ਇਹਨਾਂ ਦੀ ਗੱਲ ਤੇ ਯਕੀਨ ਕਰ ਰਹੀ ਹੈ ਕਿ ਜੇ ਸਰਕਾਰ ਏਜੰਸੀਆਂ ਨੂੰ ਮੁੱਠੀ ਚ ਕਰਕੇ ਸਭ ਕੁਛ ਕਰਾ ਸਕਦੀ ਹੈ, ਤੇ ਫਿਰ ਇਹ ਸਰਕਾਰ ਕਿਉਂ ਨਹੀਂ ਕਰਾ ਸਕਦੀ? ਇਹਦੀ ਕੋਈ ਗਰੰਟੀ ਹੈ ਕਿ ਇਹ ਸਰਕਾਰ ਉਹ ਨਹੀਂ ਕਰ ਰਹੀ? ਜੋ ਕੁਝ ਉਹਨਾਂ ਨੇ ਕੀਤਾ ਇਹ ਕੁਝ ਨਹੀਂ ਹੋ ਰਿਹਾ, ਇਹਦੀ ਕੋਈ ਗਰੰਟੀ ਦੇ ਸਕਦੇ ਆ? ਕਿ ਜੇ ਪਿਛਲੀ ਸਰਕਾਰ ਏਜੰਸੀਆਂ ਨੂੰ ਮੋਹਰਾ ਬਣਾ ਕੇ ਕਮਾਈ ਫਿਰਦੀ ਹੈ ਤਾਂ ਇਹ ਸਰਕਾਰ ਕਿਉਂ ਨਹੀਂ ਕਰ ਸਕਦੀ? ਸੋ ਇਹ ਜਿਹੜਾ ਇਹਨਾਂ ਨੇ ਇੱਕ ਸਾਰਾ ਛੇੜ ਦਿੱਤਾ ਵਿਵਾਦ, ਉਹ ਵਿਵਾਦ ਲੋਕਾਂ ਨੂੰ ਬਹੁਤਾ ਹੈਰਾਨ ਨਹੀਂ ਕਰਕੇ ਗਿਆ, ਕਿਉਂਕਿ ਜਿਸ ਸਮੇਂ ਮੋਦੀ ਜੀ ਨੇ ਪਹੁੰਚ ਚੁੱਕੀ ਸੀ, ਹਲਫ ਲਿਆ ਸੀ, ਕਈ ਲੋਕਾਂ ਨੇ ਉਸ ਦਿਨ ਇਸ ਕੇਸ ਦਾ ਫੈਸਲਾ ਕਰ ਦਿੱਤਾ ਸੀ ਕਿ ਇਸ ਕੇਸ ਦਾ ਫੈਸਲਾ ਅੱਜ ਹੋ ਗਿਆ। ਫੈਸਲਾ ਉਦੋਂ ਹੀ ਹੋ ਗਿਆ ਦੱਸਦੇ ਸੀਗੇ, ਤੇ ਅੱਜ ਉਹਦਾ ਐਲਾਨ ਹੋਇਆ, ਜਿਹਦੇ ਚ 6 ਜਣਿਆਂ ਨੂੰ ਕਲੀਨ ਚਿੱਟ ਸਿੱਧੀ ਮਿਲ ਗਈ ਹੈ। ਅਸੀਮਾਨੰਦ ਸੀਗਾ ਜਿਹਨੇ ਇਕਬਾਲ ਕੀਤਾ ਸੀ ਜੁਰਮ ਦਾ ਕਿ ਅਸੀਂ ਇਹ ਸਭ ਕੁਛ ਕੀਤਾ, ਉਹ ਬਾਅਦ ਦੇ ਵਿੱਚ ਉਹ ਮੁੱਕਰ ਗਿਆ, ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਖਿਆ ਸੀ ਇਹਦੀ ਜ਼ਮਾਨਤ ਦਾ ਜਿਹੜਾ ਆ ਉਹ ਵਿਰੋਧ ਨਹੀਂ ਕਰਾਂਗੇ। ਉਹ ਨਾਲ ਦੀ ਨਾਲ
ਉਹ ਵੀ ਆਪਦੇ ਬਿਆਨਾਂ ਤੋਂ ਪਲਟ ਗਿਆ। ਫਿਰ ਕਰਨਲ ਪੁਰੋਹਿਤ ਨੂੰ ਪਿੱਛੇ ਜੇ ਇਹਨਾਂ ਨੇ ਕਹਿਤਾ ਜੀ ਉਹਦੇ ਖਿਲਾਫ ਵੀ ਸਬੂਤ ਨਹੀਂ ਹੈਗੇ। ਹਾਲਾਂਕਿ ਹੁਣ ਜਿਹੜੀ ਅੱਜ ਇਹਨਾਂ ਨੇ ਸਭ ਕੁਛ ਕੀਤੀ ਹੈ ਰਿਪੋਰਟ ਸਬਮਿਟ, ਉਹਦੇ ਚ ਕਰਨਲ ਪੁਰੋਹਿਤ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਬਰੀ ਨਹੀਂ ਕੀਤਾ, ਹਾਲੇ ਉਹਦਾ ਥੋੜਾ ਰੱਖਿਆ ਓਲਾ ਛੱਪਾ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਸਭ ਤੋਂ ਵੱਡਾ ਸਵਾਲ ਇਹ ਇੱਕ ਪੈਦਾ ਹੁੰਦਾ ਹੈ ਕਿ ਜਿਹੜੇ ਬੰਦੇ ਉਸ ਸਮੇਂ ਮਾਲੇਗਾਂਵ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਕੇ ਮਾਰੇ ਗਏ ਸਨ, ਜਿਨ੍ਹਾਂ ਨੂੰ ਬੰਬ ਧਮਾਕੇ ਦੇ ਵਿੱਚ ਉਡਾਇਆ ਗਿਆ, ਔਰ ਉਸ ਤੋਂ ਬਾਅਦ ਜਿਹੜੇ ਨਿਰਦੋਸ਼ਾਂ ਨੂੰ ਉਸੇ ਕੇਸ ਦੇ ਵਿੱਚ ਉਸੇ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਫਸਾਇਆ ਗਿਆ, ਉਹ ਸਨ ਲੋਕ। ਜੇ ਇਹ ਨਿਰਦੋਸ਼ ਹੈ, ਇਨੋਸੈਂਟ ਹੈ, ਤੇ ਫਿਰ ਉਹ ਕੌਣ ਕਰ ਗਿਆ ਸਭ ਕੁਛ? ਸਾਜ਼ਿਸ਼ ਕੌਣ ਰਚ ਗਿਆ? ਕੌਣ ਬੰਬ ਰੱਖ ਗਿਆ? ਔਰ ਬਾਅਦ ਦੇ ਵਿੱਚ ਕੌਣ ਪਲੈਨਿੰਗ ਦੇ ਨਾਲ ਉਸੇ ਭਾਈਚਾਰੇ ਦੇ ਲੋਕਾਂ ਨੂੰ ਫਸਾ ਗਿਆ? ਸਭ ਤੋਂ ਵੱਡੀ ਗੱਲ ਇਹੀ ਹੈ ਕਿ ਉਹ ਆਖਰ ਕੌਣ ਸੀ? ਇਹ ਤੇ ਜਾਂਚ ਕਰਕੇ ਦੱਸੋ ਨਾ। ਜੇ ਸਾਧਵੀ ਪ੍ਰਗਿਆ ਹੋ ਰਹੀ ਨਹੀਂ ਤਾਂ ਫਿਰ ਕੌਣ ਸੀ? ਜੇ ਉਹ ਪਾਕਿਸਤਾਨੀ ਵੀ ਨਹੀਂ ਸੀ, ਸਾਧਵੀ ਪ੍ਰਗਿਆ ਹੋ ਰਹੀ ਨਹੀਂ ਸੀ, ਫਿਰ ਉਹ ਚੀਨੀਏ ਸੀ ਜਿਹੜੇ ਆ ਗਏ ਕਿ ਨੇਪਾਲੀਏ ਸੀ? ਉਹਨਾਂ ਦਾ ਤਾਂ ਪਤਾ ਕਰੋ ਨਾ ਕੌਣ ਸੀਗੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਨਾਂ ਨੇ ਆਪਣੇ ਸਿਰ ਦੇ ਵਿੱਚ ਆਪ ਹੀ ਖੇਹ ਪਾ ਲਈ। ਹੁਣ ਪਾਕਿਸਤਾਨ ਵੱਲ ਉਂਗਲ ਜੇ ਕਰਿਆ ਕਰਨਗੇ, ਚਾਰ ਇਹਨਾਂ ਵੱਲ ਆ ਜਾਇਆ ਕਰਨੀਆਂ। ਉਹਨਾਂ ਨੇ ਕਹਿਣਾ ਆਪ ਹੀ ਤੁਸੀਂ ਕਰਵਾਉਂਦੇ ਜੇ, ਆਪ ਹੀ ਤੁਸੀਂ ਆਪਦੇ ਬੰਦੇ ਫੜਵਾਉਂਦੇ ਜੇ, ਮੁੜ ਕੇ ਆਪ ਹੀ ਤੁਸੀਂ ਸਰਕਾਰਾਂ ਬਦਲ ਕੇ ਮੁੜ ਕੇ ਆਪ ਹੀ ਤੁਸੀਂ ਛਡਾਉਂਦੇ ਜੇ। ਉਹਨਾਂ ਨੂੰ ਕਹਿਣ ਜੋਗੇ ਨਹੀਂ ਰਹਿਣਗੇ। ਇਹਨਾਂ ਨੇ ਆਪਦੇ ਸਿਰ 'ਚ ਖੇਹ ਪਾਈ ਹੈ ਇਹ ਸਭ ਕੁਛ ਕਰਕੇ। ਔਰ ਇਹ ਜਿਵੇਂ ਕਹਿ ਲਈਏ, ਕਹਿੰਦੇ ਹੁੰਦੇ ਸੀ ਨਾ, ਨਵਾਜ਼ ਸ਼ਰੀਫ ਨੇ ਇੱਕ ਵਾਰੀ ਕਿਹਾ ਸੀ ਕਿ ਗੁੱਡ ਅੱਤਵਾਦ ਤੇ ਬੈਡ ਅੱਤਵਾਦ, ਜਿਹੜਾ ਸਾਡੇ ਘਰ 'ਚ ਹੈ ਉਹ ਜਿਹੜਾ ਬੈਡ ਅੱਤਵਾਦ ਹੈ, ਜਿਹੜਾ ਬਗਾਨੇ ਦੇ ਘਰ 'ਚ ਉਹ ਗੁੱਡ ਅੱਤਵਾਦ ਹੈ। ਤਾਂ ਇਹ ਅੱਜ ਇਹਨਾਂ ਨੇ ਵੀ ਆਪਣੇ ਤੇ ਗੱਲ ਢੋ ਲਈ ਹੈ ਕਿ ਗੁੱਡ ਅੱਤਵਾਦ ਤੇ ਬੈਡ ਅੱਤਵਾਦ ਦਾ ਫਾਰਮੂਲਾ ਤਾਰੋਂ ਪਾਰ ਹੀ ਨਹੀਂ, ਤਾਰੋਂ ਆਰ ਵੀ ਚੱਲਦਾ ਹੈ। ਜੀ ਸੁਖਬੀਰ ਬਾਦਲ ਨੇ ਮਾਰੀ ਬੜਕ, ਜਾਨ ਦੇ ਦਿਆਂਗੇ ਪਰ ਪਾਣੀ ਨਹੀਂ ਦਿਆਂਗੇ। ਇਹ ਫੈਸਲਾ ਤੇ ਨਹੀਂ ਸੀਗਾ ਹੈਗਾ ਸੁਪਰੀਮ ਕੋਰਟ ਵੱਲੋਂ, ਤਾਂ ਸਿਰਫ ਸੁਝਾਅ ਹੀ ਨੇ। ਸਾਡੀ ਕਦੇ ਜੰਗ ਦੇ ਮੈਦਾਨ 'ਚ ਲੜਦੇ ਨਹੀਂ ਹੁੰਦੇ, ਸਿਰਫ ਵਾਰਾਂ ਨਾਲ ਜੋਸ਼ ਹੀ ਦਿੰਦੇ ਆ ਜੀ। ਇਹ ਸਿਆਸੀ ਢਾਡੀ ਨੇ ਜਾਨਾਂ ਦੇਣ ਵਾਲਿਆਂ 'ਚ ਨਹੀਂ, ਦਬਾਉਣ ਵਾਲਿਆਂ 'ਚ ਹੈ। ਇਹਨਾਂ ਨੇ ਜਾਨਾਂ ਦਬਾਉਣੀਆਂ ਹੁੰਦੀਆਂ, ਦੇਣ ਵਾਲਿਆਂ ਦੇ ਵਿੱਚੋਂ ਨਹੀਂ ਆ। ਇਹ ਇਤਿਹਾਸ ਫਰੋਲ ਕੇ ਦੇਖੀਏ ਸਭ ਕੁਛ ਨਿਕਲ ਆਉਂਦਾ। ਗੱਲ ਉਹੀ ਹੈ ਜੀ, ਕੱਲ ਵੀ ਆਪਾਂ ਚਰਚਾ ਕੀਤੀ ਸੀ ਇਸ ਗੱਲ ਦੀ ਕਿ ਕੇਸ ਦਾ ਤੇ ਫੈਸਲਾ, ਪਾਣੀਆਂ ਦਾ ਫੈਸਲਾ ਤੇ ਹੋਇਆ ਹੀ ਨਹੀਂ ਹੈ, ਉਹ ਹੋਣਾ ਹੀ ਨਹੀਂ। ਇਹ ਤੇ ਰਾਏ ਦੇਣੀ ਹੈ ਉਹਨਾਂ ਨੇ, ਫੈਸਲਾ ਤਿਆਰ ਹੈ। ਹੁਣ ਰਾਏ ਪਤਾ ਨਹੀਂ ਕਿਹਦੇ ਹੱਕ 'ਚ ਜਾਣੀ ਹੈ, ਕਿਹਦੇ ਪੱਖ 'ਚ ਜਾਣੀ ਹੈ। ਪਰ ਇਹ ਜਜ਼ਬਾਤੀ ਕਾਰਡ, ਜਿਹੜੇ ਪਿਓ ਪੁੱਤਰ ਹੈ, ਜਜ਼ਬਾਤੀ ਕਾਰਡ ਖੇਡਣ ਤੋਂ ਬਾਜ਼ ਆਉਂਦੀ ਨਹੀਂ। ਜਿੱਥੇ ਵੀ ਜਾਂਦੇ ਆ ਪਾਣੀ ਦਾ ਮੁੱਦਾ ਝੋਲੇ 'ਚ ਪਾ ਕੇ ਨਾਲ ਹੀ ਲੈ ਜਾਂਦੇ, ਉੱਥੇ ਕੱਢ ਖਲੋਂਦੇ ਆ। ਇਹ ਪਤਾ ਨਹੀਂ ਚੀਨ 'ਚ ਕਿਵੇਂ ਚੁੱਪ ਕਰ ਰਹੇ, ਤੇ ਉੱਥੇ SYL ਵਾਲੀ ਰੀਲ ਚੀਨੀਆਂ ਦੇ ਸਾਹਮਣੇ ਤੇ SYL ਅਸੀਂ ਬਈ ਐ ਕਰਦੇ ਹਾਂ, ਅਸੀਂ ਤਾਂ ਨਹਿਰ ਪੂਰਤੀ ਹੈ, ਉੱਥੇ ਚੁੱਪ ਰਹੇ ਆ। ਪਰ ਆਉਂਦੇ ਇਹਨਾਂ ਨੇ ਉਹ ਘਰਾਟ ਰਾਗ ਹੈ ਜਿਹੜਾ ਫਿਰ ਛਿੜ ਗਿਆ। ਪਰ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀਆਂ ਜਿਹੜੇ ਉਹ ਜਿੱਦਾਂ ਕਹਿ ਲਈਏ ਕਿ SYL ਦੇ ਮੁੱਦੇ ਤੇ ਜਿੰਨਾ ਫਾਇਦਾ ਖੱਟਣਾ ਚਾਹੁੰਦੇ ਸਨ ਉਹਨਾਂ ਹਾਲੇ ਤੱਕ ਮਿਲਿਆ ਨਹੀਂ, ਔਰ ਅੱਗੇ ਵੀ ਇਹਨਾਂ ਨੂੰ ਮਿਲਣਾ ਨਹੀਂ ਹੈ। ਕਿਉਂਕਿ ਕਹਾਣੀ ਹੈ ਜਿਹੜੀ ਉਹ ਜਲਦੀ ਲੋਕਾਂ ਦੀ ਸਮਝ ਦੇ ਵਿੱਚ ਆ ਗਈ। ਇਹਨਾਂ ਨੇ ਜੋ ਕਿਹਾ ਸੀਗਾ ਕਿ ਅਸੀਂ ਆਵਾਜ਼ ਮਾਰਾਂਗੇ ਸਾਰਾ ਪੰਜਾਬ ਇਕੱਠਾ ਹੋ ਜਾਏਗਾ ਡਾਂਗਾ ਲੈ ਕੇ, ਉਹ ਐਤਕੀ ਗੱਲ ਜਿਹੜੀ ਹੈ ਨਹੀਂ ਬਣਨੀ, ਕਿਉਂਕਿ ਇਹਨਾਂ ਦੀ ਕਹਾਣੀ ਹੈ ਜਿਹੜੀ ਖਿਲਰੀ ਪਈ ਹੈ। ਪਰ ਦੂਜੀ ਗੱਲ, ਸਭ ਤੋਂ ਵੱਡੀ ਗੱਲ ਇਹ ਹੈ ਕਿ SYL ਦੋਵੇਂ ਪਿਓ ਪੁੱਤਰ ਕਰੀ ਜਾਂਦੇ ਆ, ਪਰ ਇਹਨਾਂ ਦਾ ਧਿਆਨ ਪਾਣੀ ਵੱਲ ਨਹੀਂ ਹੈ। SYL ਵੱਲ ਜ਼ਰੂਰ ਹੈ ਪਰ ਪਾਣੀ ਵੱਲ ਨਹੀਂ। ਜੇ ਪਾਣੀ ਵੱਲ ਹੁੰਦਾ ਇਹ ਪਾਣੀ ਬਚਾਉਣ ਦੀ ਗੱਲ ਕਰਦੇ, ਕਿਉਂਕਿ ਆ ਵੇਖੋ ਵਾਰ-ਵਾਰ ਅਲਰਟ ਆ ਰਹੇ ਆ, ਵਾਰ-ਵਾਰ ਰਿਪੋਰਟਾਂ ਆ ਰਹੀਆਂ ਕਿ 2025 ਤੱਕ, ਕਿਉਂਕਿ ਅੱਧਾ ਮੁਲਕ ਤੇ ਸੋਕੇ ਦੀ ਚਪੇਟ ਦੇ ਵਿੱਚ ਆ ਗਿਆ, ਤੇ ਉਹਨਾਂ ਨੇ ਕਿਹਾ 2025 ਦੇ ਵਿੱਚ ਇਹ ਸੋਕਾ ਸਾਰੇ ਦੇਸ਼ ਨੂੰ ਚਪੇਟ ਚ ਲੈ ਸਕਦਾ ਹੈ। ਉਸ ਪਾਸੇ ਕੋਈ ਨਹੀਂ ਆਉਣ ਡਿਆ, ਆਪੋ ਆਪਣੀ ਰਾਜਨੀਤੀ ਨੂੰ ਇਹ ਸਾਰੇ ਪਏ ਆ। ਸੁਖਬੀਰ ਸਿੰਘ ਬਾਦਲ ਨੂੰ SYL ਦਾ ਖਹਿੜਾ ਛੱਡ ਕੇ ਥੋੜਾ ਜਿਹਾ ਪਾਣੀ ਦੀ ਬਚਤ ਕਿਵੇਂ ਕਰਨੀ ਉਧਰ ਚਾਹੀਦਾ, ਤਾਂ ਬਚਤ ਇਹਨਾਂ ਨੇ ਸਵਾਲ ਕਰਨੀ ਹੈ। ਇਹਨਾਂ 1.5 ਲੱਖ ਟਿਊਬਵੈਲ ਦਾ ਕਨੈਕਸ਼ਨ ਹੋਰ ਦੇ ਦਿੱਤਾ ਕਿ ਹੋਰ ਕੱਢੋ ਪਾਣੀ। ਸੋ ਪਾਣੀ ਇਕੱਲਾ SYL ਦਾ ਨਹੀਂ, ਪਾਣੀ ਕਿ ਜੇਕਰ ਪੰਜਾਬ ਸੋਕਾਗ੍ਰਸਤ ਹੋਇਆ ਤੇ ਫਿਰ ਪੰਜਾਬ ਦਾ ਬਣੇਗਾ ਕੀ, ਪੰਜਾਬ ਦਾ ਬਚੇਗਾ ਕੀ? ਉਹ ਜਿਵੇਂ ਕੋਈ ਬੰਗਾ ਵਾਲਾ ਸੀ ਵਣਜਾਰਾ, ਤੇ ਉਹ ਵੇਚਣ ਪੰਡ 'ਚ ਪਾ ਕੇ ਚੂੜੀਆਂ ਵੇਚਿਆ, ਕਿਤੇ ਥੱਲੇ ਰੱਖ ਕੇ ਬੈਠਾ ਸੀ। ਉਧਰੋਂ ਕੋਈ ਰੱਜਿਆ ਪੁੱਜਿਆ ਸਰਦਾਰ ਆਇਆ, ਖਾਧੀ ਪੀਤੀ 'ਚ ਉਹਨੇ ਮਾਰੀ ਡਾਂਗ, ਤੇ ਮਾਰ ਕੇ ਡਾਂਗ ਪੁੱਛਦਾ, ਕਹਿੰਦਾ ਆਹ ਕੀ ਆ? ਉਹ ਕਹਿੰਦਾ ਸਰਦਾਰਾ ਜੇ ਇੱਕ ਹੋਰ ਮਾਰ ਦਿੱਤੀ ਤੇ ਕੱਖ ਵੀ ਨਹੀਂ, ਫਿਰ ਕੱਖ ਵੀ ਨਹੀਂ ਇਹਦੇ। ਉਹ ਗੱਲ ਆ ਕਿ ਜੇਕਰ ਤੁਸੀਂ ਇੱਕ ਡਾਂਗ ਹੋਰ ਖਾ ਲਈ, ਜੇ ਤੁਸੀਂ ਹਾਲੇ ਵੀ ਨਾ ਸੰਭਲੇ, SYL ਦਾ ਮੁੱਦਾ ਜਿਹੜਾ ਉਹ ਸ਼ਾਇਦ SYL ਦਾ ਮੁੱਦਾ ਹੁਣ ਠੰਡੇ ਬਸਤੇ 'ਚ ਹੀ ਰਹੇਗਾ, ਨਹੀਂ ਨਿਕਲੇਗਾ। ਜਜ਼ਬਾਤੀ ਕਾਰਡ ਜਿੰਨੇ ਮਰਜ਼ੀ ਖੇਡੀ ਜਾਣ,
ਪਰ ਜੋ ਤੁਸੀਂ ਆ ਪਾਣੀ ਨੂੰ ਵਿਅਰਥ ਗਵਾ ਰਹੇ ਹੋ, ਇਹ ਤੁਹਾਡੇ ਤੇ ਦੂਜੀ ਡਾਂਗ ਹੈ, ਯਾਨੀ ਵਣਜਾਰੇ ਵਾਲੀ ਗੱਲ ਕਿ ਹੁਣ ਕੱਖ ਨਹੀਂ ਰਹਿਣਾ ਜੇ ਤੁਸੀਂ ਨਾ ਸੰਭਲੇ। ਜੀ ਜੀ। ਅਗਲੀ ਗੱਲ ਕਰੀਏ, ਭਾਜਪਾ ਨੇ ਏਕੇ ਲਈ ਸੱਦੀ ਸੀ ਮੀਟਿੰਗ, ਪਰ ਕਹਿੰਦੇ ਵੀ ਆਲਮੋਸਟ 2 ਫਾੜੀ ਹੋ ਗਏ। ਇਹਨਾਂ ਨੇ ਕੱਲ ਦਾ ਵਾਹਵਾ ਡਰਾਮਾ ਲਾਇਆ ਹੋਇਆ। ਵੈਸੇ ਇਹ ਨਿਸ਼ਾਨੀ ਹੁੰਦੀ ਹੈ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ, ਜਦੋਂ ਕਲਾ ਪੈ ਜਾਵੇ ਨਾ ਫਿਰ ਸਮਝੋ ਰਿਜ਼ਕ ਟਿਕਦਾ ਨਹੀਂ ਕਰੇ। ਖੁਸ਼ਹਾਲੀਆਂ ਜਿਹੜੀਆਂ ਉਹ ਆਡੀਆਂ ਨੂੰ ਥੁੱਕ ਲਾ ਕੇ ਨਿਕਲ ਜਾਂਦੀਆਂ ਵਿਹੜੇ ਚੋਂ। ਉਹੀ ਹਾਲ ਹੁਣ ਭਾਜਪਾ ਵਾਲਿਆਂ ਦਾ ਹੋਇਆ ਪਿਆ। ਕੱਲ ਇਹਨਾਂ ਨੇ ਸਾਰੇ ਅਖਬਾਰ ਭਰ ਕੇ ਸਾਰੇ ਚੈਨਲਾਂ ਤੇ ਚਰਚਾਵਾਂ ਚਲਾ ਦਿੱਤੀਆਂ ਕਿ ਜੀ 2 ਮੰਤਰੀਆਂ ਦੀਆਂ ਛੁੱਟੀਆਂ ਕਰਾਂਗੇ, 3 ਮੰਤਰੀ ਬਦਲਾਂਗੇ, ਇਹ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ। ਮੀਟਿੰਗ ਵੀ ਸੱਦ ਲਈ ਤੇ ਉੱਥੇ ਇਹਨਾਂ ਨੇ ਕਰਨਾ ਤੇ ਇਹ ਸੀਗਾ ਕਿ ਭਾਈ ਹੁਣ ਐਂ ਕਰੀਏ, ਜਿਹੜੇ ਸੀਨੀਅਰ ਬੈਠੇ ਆ, ਕਿਉਂਕਿ ਵਿਜੇ ਸਾਂਪਲਾ ਦਾ ਆਪਦਾ ਗਰੁੱਪ ਆ, ਇਹਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਹੁਣ ਮੌਕਾ ਦਿੱਤਾ ਜਾਵੇ। ਤੇ ਜਿਹੜੇ ਬੈਠੇ ਸੀ ਪਹਿਲਾਂ ਕੁਰਸੀਆਂ ਤੇ, ਜਿਨ੍ਹਾਂ ਨੇ ਛੱਡ ਕੇ ਖਾਲੀ ਕਰਨੀਆਂ ਸੀ, ਉਹ ਕਹਿੰਦੇ ਕਿ ਹਾਂ ਇਹ ਖਬਰਾਂ ਇਹ ਪਲਾਂਟ ਕਰਕੇ ਲਵਾਈਆਂ, ਇਹ ਆਪਣੇ ਬੰਦਿਆਂ ਨੇ ਇਹ ਖਬਰਾਂ ਲਵਾਈਆਂ ਤੇ ਸਾਨੂੰ ਜਲੀਲ ਕੀਤਾ। ਉੱਥੋਂ ਹੀ ਕਹਾਣੀ ਜਿਹੜੀ ਵਿਗੜ ਗਈ। ਵਿਜੇ ਸਾਂਪਲਾ ਦਾ ਜਿਹੜਾ ਗਰੁੱਪ ਆ ਉਹ ਫਿਰ ਇੱਕ ਵਾਰੀ ਸਾਡੀ ਪੈ ਗਿਆ। ਜਿਹੜੇ ਦੂਜੇ ਗਰੁੱਪ ਆ, ਇਹਨਾਂ ਦੇ ਗਰੁੱਪ ਵੀ ਵੈਸੇ ਤੇ ਵਿਧਾਇਕ ਤੇ ਇਹ ਥੋੜੇ ਆ, ਵੀ ਲਾ ਲਈਏ 1.5 ਦਰਜਨ ਆ, ਪਰ ਜਿਹੜੀ ਇਹ ਉਹ ਤਕਰੀਬਨ ਦਰਜਨ ਹੀ ਹੈ। ਉਹ ਜਿਹੜਾ ਵੀ 2 ਜਣੇ ਜੁੜ ਜਾਂਦੇ ਉਹ ਗਰੁੱਪ ਬਣਾ ਲੈਂਦੇ ਆ। ਗਰੁੱਪ ਇਹਨਾਂ 'ਚ ਵੀ ਵਾਹਵਾ ਤੇ ਦੂਜੇ ਗਰੁੱਪਾਂ ਨੇ ਵਿਜੇ ਸਾਂਪਲਾ ਦੇ ਪੈਰ ਨਹੀਂ ਲੱਗਣ ਦਿੱਤੇ। ਵਿਜੇ ਸਾਂਪਲਾ ਚਾਹੁੰਦਾ ਸੀ ਕਿ ਕਿਸੇ ਤਰੀਕੇ ਨਾਲ ਮਨੋਰੰਜਨ ਕਾਲੀਆ ਜਾਂ ਬੱਬੂ ਹੈ, ਇਹ ਜਿਹੜੇ ਇਹ ਕੁਰਸੀ ਤੇ ਚੜ੍ਹ ਜਾਣ, ਪਰ ਗੱਲ ਬਣੀ ਨਹੀਂ। ਅਸਲ ਦੇ ਵਿੱਚ ਭਾਜਪਾ ਦਾ ਖੇਮਾ ਹੈ ਜਿਹੜਾ ਉਹ ਸਪਸ਼ਟ ਤੌਰ ਤੇ ਸ਼ੀਸ਼ਾ ਦੇਖ ਚੁੱਕਿਆ। ਕੇਂਦਰ ਵਾਲੇ ਭਾਵੇਂ ਧ੍ਰਿਤਰਾਸ਼ਟਰ ਬਣ ਕੇ ਮਹਾਂਭਾਰਤ ਦਾ ਯੁੱਧ ਵੇਖੀ ਜਾਣ, ਪਰ ਇਹਨਾਂ ਨੂੰ ਇਲਮ ਆ ਕਿ ਸਾਡਾ ਐਤਕੀ ਜਿਹੜਾ ਕੰਮ ਸੀ ਨਾ, ਜਿਵੇਂ ਅੱਗੇ ਅਸੀਂ ਟਰਾਲੀ ਨੂੰ ਜਿਹੜਾ ਟਰਾਲੀ ਦੇ ਡਾਲੇ ਨੂੰ ਕੁੰਡਾ ਲੱਗਾ ਹੁੰਦਾ ਉਹਨੂੰ ਫੜ ਕੇ ਨਾਲ ਪਾਰ ਲੰਘ ਜਾਂਦੇ ਸੀ, ਐਤਕੀ ਉਹ ਕੁੰਡਾ ਵੀ ਸਾਡੇ ਹੱਥ ਨਹੀਂ ਆਉਣਾ, ਐਤਕੀ ਹੱਥ ਖਾਲੀ ਰਹਿ ਜਾਣੇ। ਤੇ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਏਕਾ ਕਰਨ ਗਏ ਤੇ ਉੱਥੇ ਜਿਹੜਾ ਇਹ ਮਿਹਣੋ ਮੁਹਣੀ ਹੋ ਕੇ ਤੇ ਇੱਕ ਦੂਜੇ ਨੂੰ ਸੁਣਾ ਕੇ ਖਰੀਆਂ ਖੋਟੀਆਂ ਆ ਗਏ। ਉੱਥੇ ਤੈਅ ਹੁੰਦਾ ਕਿ ਭਾਜਪਾ ਜਿਹੜੀ ਉਹ ਮੈਚ, ਪੰਜਾਬ ਦੀ ਭਾਜਪਾ ਜਿਹੜੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਿਜ਼ਲਟ ਹੈ ਜਿਹੜਾ ਲਿਖ ਚੁੱਕੀ ਹੈ। ਹੁਣ ਬਸ ਇਹੀ ਲੜਾਈ ਹੈ 2-4 ਮਹੀਨੇ ਜਿਹੜਾ ਜੋ ਬਚਿਆ, ਇਹਦਾ ਕੋਈ ਜੇ ਕਿਸੇ ਦਾ ਦਾ ਲੱਗਦਾ ਤੇ ਖਾ ਲਈਏ। ਇਹਨਾਂ ਨੇ ਸੀ ਕਿ ਵਿਜੇ ਸਾਂਪਲਾ ਦੇ ਗਰੁੱਪ ਵਾਲਿਆਂ ਨੇ ਉਹ ਚੜ੍ਹ ਜਾਣਗੇ ਲੀਏ, ਪਰ ਉਹਨਾਂ ਨੇ ਥੋੜਾ ਇਹ ਮਨਹੂਸ ਖਬਰ ਕਹਿ ਸਕਦੇ ਹਾਂ ਕਿ ਉਹਨਾਂ ਨੇ ਥੋੜਾ ਨਿਰਾਸ਼ ਕਰਨ ਵਾਲਾ ਫੈਸਲਾ ਹੋ ਸਕਦਾ ਹੁਣ ਆਉਣ ਵਾਲੇ ਦਿਨਾਂ 'ਚ ਇਹੋ ਜਿਹਾ ਨਾ ਘਟਨਾਕ੍ਰਮ ਦੇਖੀਏ। ਪਰ ਇਹਨਾਂ ਦਾ ਆਪਸ ਦੇ ਵਿੱਚ ਛੇਤਰੀ ਦਾਲ ਵੰਡਣਾ ਉਹ ਜ਼ਰੂਰ ਦੇਖਾਂਗੇ ਅਸੀਂ ਵਾਰ-ਵਾਰ। ਜੀ ਜੀ। ਤੇ ਅੱਗੇ ਵਧਦੇ ਹਾਂ ਵੀ ਸਵੱਛ ਭਾਰਤ ਦਾ ਹਾਲ ਦੇਖ ਲਓ ਜੀ। ਵਿਸ਼ਵ ਦੇ ਪਹਿਲੇ 5 ਗੰਦੇ ਸ਼ਹਿਰਾਂ 'ਚੋਂ 4 ਭਾਰਤ ਦੇ। ਕਿਸੇ ਨੇ ਕਿਹਾ ਸੀਗਾ ਜੀ ਕਿ ਬਦਨਾਮ ਹੋਏ ਤਾਂ ਕਿਆ ਹੁਆ, ਨਾਮ ਤੋਂ ਹੈ। ਵਿਸ਼ਵ ਦੇ ਚੋਟੀ ਦੇ ਸ਼ਹਿਰਾਂ 'ਚ ਆ ਜਾਣਾ ਇਹ ਵੀ ਕਿਹੜਾ ਕੰਮ ਛੋਟਾ ਆ। ਅੱਗੇ ਦਿੱਲੀ ਨੇ ਮਾਣ ਬਖਸ਼ਿਆ ਸੀ ਕਿ ਉਹ ਪਹਿਲੇ ਨੰਬਰ ਤੇ ਆ ਗਈ ਸੀ ਪ੍ਰਦੂਸ਼ਣ ਵਾਲੇ ਸ਼ਹਿਰਾਂ ਦੇ ਵਿੱਚੋਂ। ਐਤਕੀ ਅਰਵਿੰਦ ਕੇਜਰੀਵਾਲ ਦੀ ਜਿੰਨੀ ਮਰਜ਼ੀ ਨੁਕਤਾਚੀਨੀ ਕਰੀ ਜਾਣ, ਪਰ ਐਤਕੀ ਉਹਨੇ 1 ਨੰਬਰ ਤੋਂ ਖਿੱਚ ਕੇ ਤੇ ਨਾਲ ਇੱਕ ਹੋਰ ਲਾ ਕੇ 11ਵੇਂ ਨੰਬਰ ਤੇ ਖੜਾ ਕਰ ਦਿੱਤਾ। ਪ੍ਰਦੂਸ਼ਣ ਦੇ ਮਾਮਲੇ 'ਚ ਸਿੱਧਾ 10 ਪਾਏਦਾਨ ਦਿੱਲੀ ਥੱਲੇ ਚਲੇ ਗਈ ਤੇ ਉਹ ਇੱਕ ਇਰਾਕ ਦਾ ਸ਼ਹਿਰ ਆ, ਉਹ ਹੁਣ ਉਹ ਦੀ ਜਗ੍ਹਾ ਗਿਆ, ਯਾਨੀ ਦਿੱਲੀ 11ਵੇਂ ਤੇ ਚਲੇਗੀ। ਇਰਾਕ ਦਾ ਸ਼ਹਿਰ ਹੈ ਜਿਹੜਾ ਉਹ ਹੁਣ ਪਹਿਲੇ ਨੰਬਰ ਤੇ ਆ ਗਿਆ। ਪਰ ਇਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਹੈ ਕਿ ਟੌਪ ਦੇ ਜਿਹੜੇ 5 ਪਲੀਤ ਸ਼ਹਿਰ ਆ ਉਹਨਾਂ ਦੇ ਵਿੱਚੋਂ 4 ਭਾਰਤ ਦੇ ਆ, ਪੂਰੇ 4। ਹੁਣ ਜਿਹੜੇ ਮੁਲਕ ਦੇ 4 ਪਲੀਤ ਸ਼ਹਿਰ ਹੈ ਜਿਹੜੇ ਉਹ ਟੌਪ 5 ਦੇ ਵਿੱਚ ਆ, ਤੇ ਤੁਸੀਂ ਆਪ ਹੀ ਹਿਸਾਬ ਲਾ ਲਓ। ਪਰ ਪੰਜਾਬ ਲਈ ਇਸ ਤੋਂ ਵੀ ਮਨਹੂਸ ਖਬਰ ਆ ਕਿ ਜਿਹੜੇ ਟੌਪ ਦੇ 25 ਪਲੀਤ ਸ਼ਹਿਰ ਆ ਪੂਰੇ ਵਿਸ਼ਵ ਦੇ ਵਿੱਚੋਂ 4 ਇਹਨਾਂ ਦੇ ਆ। 12ਵੇਂ ਨੰਬਰ ਤੇ ਲੁਧਿਆਣਾ ਹੈ, 16ਵੇਂ ਨੰਬਰ ਤੇ ਅੰਮ੍ਰਿਤਸਰ ਆ, 21ਵੇਂ ਨੰਬਰ ਤੇ ਗੋਬਿੰਦਗੜ੍ਹ ਹੈ। ਇਹ ਇਸ ਤਰ੍ਹਾਂ ਕਰਕੇ ਇਹ 4 ਸ਼ਹਿਰ ਹੈ ਜਿਹੜੇ ਉਹ ਪੰਜਾਬ ਦੇ ਵੀ ਆ। ਹੁਣ ਕਮਾਲ ਦੀ ਗੱਲ ਹੈ ਕਿ ਇਹਦੇ ਵਿੱਚ ਅੰਮ੍ਰਿਤਸਰ ਵੀ ਹੈ। ਅੰਮ੍ਰਿਤਸਰ ਜਦੋਂ ਇਹਨਾਂ ਨੇ ਉਹ 372 ਸ਼ਹਿਰਾਂ ਵਾਲੀ ਸੂਚੀ ਜਾਰੀ ਕੀਤੀ ਸੀ ਭਾਰਤ ਦੀ, ਤਾਂ ਉਹਦੇ ਵਿੱਚ ਵੀ ਸੀ। ਯਾਨੀ ਉਹ ਤੋਂ ਲੈ ਕੇ ਦੇਖੀਏ ਕਿ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ। ਜੇ ਸੁਧਾਰ ਹੋਇਆ ਹੁੰਦਾ ਤੇ ਇਸ ਸੂਚੀ 'ਚ ਅੰਮ੍ਰਿਤਸਰ ਨਾ ਹੁੰਦਾ। ਇਹਦਾ ਮਤਲਬ ਹੈ ਜੋ ਸੁਖਬੀਰ ਸਿੰਘ ਬਾਦਲ ਹੋਰੀ ਦਾਅਵੇ ਕਰੀ ਜਾਂਦੇ ਆ ਕਿ ਅਸੀਂ ਆ ਗਿਆ ਤੇ ਇੱਥੇ ਜਿਹੜੀਆਂ ਉਹ ਤਰਥੱਲੀਆਂ ਲਿਆ ਦਿੱਤੀਆਂ, ਉਹ ਗੱਲ ਝੂਠੀ। ਜੇ ਇਹਨਾਂ ਨੇ ਵਿਕਾਸ ਕੀਤਾ ਵੀ ਹੈ ਤੇ ਉਹ ਵਿਕਾਸ ਮੇਰੇ ਹਿਸਾਬ ਨਾਲ
ਬਾਦਲ ਦੇ ਨਾਲ ਪਿੰਡ ਹੈ ਕਾਲ ਝਰਾਣੀ, ਉਹ ਵਿਕਾਸ ਕਾਲ ਝਰਾਣੀ ਜਾਂ ਆਨੰਦਗੜ੍ਹ ਦੇ ਕੋਲ ਹੀ ਰਹਿ ਗਿਆ, ਉਹ ਲੁਧਿਆਣੇ ਅੰਮ੍ਰਿਤਸਰ ਨਹੀਂ ਪੁੱਜਾ। ਜੀ ਇਹ ਪੁੱਜਾ ਵੀ ਹੈ ਕਿ ਜਿਵੇਂ ਰਾਜੀਵ ਗਾਂਧੀ ਕਹਿੰਦਾ ਹੁੰਦਾ ਸੀਗਾ ਕਿ ਰੁਪਏ ਚੋਂ 20 ਪੈਸੇ ਥੱਲੇ ਜਾਂਦੇ, 80 ਪੈਸੇ ਆ ਜਿਹੜੇ ਉਹ ਬਾਬੂ ਸ਼ਾਬੂ ਕਰ ਜਾਂਦੇ ਆ। ਤਾਂ ਉਹ ਵੀ ਮੈਨੂੰ ਲੱਗਦਾ ਕਿ ਜੋ ਵਿਕਾਸ ਇਹਨਾਂ ਨੇ ਭੇਜਿਆ ਉਹ ਫਿਰ ਬਾਬੂ ਸ਼ਾਬੂ ਹੀ ਕਾਬੂ ਕਰ ਗਏ, ਵਿਕਾਸ ਹੋਇਆ ਨਹੀਂ। ਹੁਣ ਸਭ ਤੋਂ ਵੱਡੀ ਚੀਜ਼ ਦੇਖਣ ਵਾਲੀ ਇਹ ਆ ਕਿ ਸਵੱਛ ਭਾਰਤ ਵਰਗਾ ਨਾਅਰਾ ਦੇਣ ਵਾਲੇ ਲੋਕ ਇੰਨੇ ਪਛੜੇ ਕਿਉਂ ਆ ਇਸ ਮਾਮਲੇ 'ਚ, ਪ੍ਰਦੂਸ਼ਣ ਦੇ ਮਾਮਲੇ 'ਚ, ਗੰਦੇ ਸ਼ਹਿਰਾਂ ਦੇ ਮਾਮਲੇ 'ਚ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਦੋਏ ਧਿਰਾਂ ਜਿਹੜੀਆਂ, ਜਿੱਦਾਂ ਸਮਾਜ ਹੈ ਜਾਂ ਸਰਕਾਰ ਹੈ, ਦੋਏ ਜ਼ਿੰਮੇਵਾਰ ਆ। ਸਰਕਾਰਾਂ ਕੋਲ ਇੱਛਾ ਸ਼ਕਤੀ ਨਹੀਂ ਤੇ ਸਮਾਜ ਕੋਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਫੁਰਸਤ ਨਹੀਂ। ਇੱਥੇ ਬੜੇ ਵੇਖੀ ਤੇ ਹਾਈ ਪ੍ਰੋਫਾਈਲ ਲੋਕ ਆ, ਉਹ ਵੱਡੀਆਂ ਵੱਡੀਆਂ ਕਾਰਾਂ ਤੇ ਜਾਂਦੇ ਆ, ਮੂੰਗਫਲੀ ਪਿੱਛੇ ਸੜਕ ਤੇ ਸੁੱਟੀ ਜਾਂਦੇ ਆ, ਖਾ ਕੇ ਕਾਰ ਦੇ ਵਿੱਚੋਂ ਕੇਲਾ ਉਹਨਾਂ ਦੇ ਜਵਾਕ ਛਿੱਲਦੇ ਤੇ ਬਾਹਰ। ਉਹ ਜੋ ਪੜ੍ਹੇ ਲਿਖੇ ਅਫਸਰਾਂ ਦੇ ਬੱਚੇ ਫਰੂਟੀਆਂ ਪੀ ਕੇ ਚੱਲ ਸੜਕ ਤੇ। ਸਾਡੇ ਇੱਥੇ ਪਿੰਡਾਂ ਦੇ ਵਿੱਚ ਕੀ ਕਰਦੀਆਂ ਬੀਬੀਆਂ, ਨੁੱਕਰਾਂ ਚੋਂ ਕੱਢਦੀਆਂ ਕੂੜਾ, ਚੱਲ ਗਏ ਜਨਤਕ ਪਖਾਨੇ ਇੱਥੇ ਬੱਸ ਅੱਡੇ ਵੇਖ ਲਓ, ਰੇਲਵੇ ਤੇ ਵੇਖ ਲਓ, ਜੋ ਬੀੜੀ ਜੋ ਜਰਦਾ ਸਭ ਕੁਛ ਉੱਥੇ ਮਿਲੇਗਾ। ਸੋ ਇਹ ਜ਼ਿੰਮੇਵਾਰੀ ਸਮਾਜ ਨੂੰ ਵੀ ਥੋੜ੍ਹੀ ਬਹੁਤ ਜੇ ਇਹ ਤਬਦੀਲੀ ਲਾਉਣੇ ਆ। ਇੱਥੇ ਜਿਹੜਾ ਫੈਕਟਰੀਆਂ ਦਾ ਹਾਲ ਉਹ ਇਹ ਆ ਕਿ ਜਿਹੜੀ ਫੈਕਟਰੀ ਮਿੱਠਾ ਥੋੜਾ ਤੇਜ਼ ਕਰਕੇ ਭੇਜਦੇ, ਉਹ ਮਹਿਕਮਾ NOC ਉਹਦੇ ਘਰੇ ਪਹੁੰਚਾ ਦਿੰਦਾ। ਇਹ ਸਭ ਕੁਛ ਠੀਕ ਕਰਨਾ ਪਵੇਗਾ ਜੇ ਇਹ ਧੱਬੇ ਲਾਉਣੇ ਆ। ਤੇ ਜਿਹੜੇ ਹਾਕਮ ਆ ਉਹ ਐਦੋਂ ਵੀ ਗਏ ਗੁਜ਼ਰੇ। ਨਰਿੰਦਰ ਮੋਦੀ ਨੇ ਜਿਸ ਦਿਨ ਸਵੱਛ ਭਾਰਤ ਵਾਲੀ ਮੁਹਿੰਮ ਸ਼ੁਰੂ ਕੀਤੀ ਨੇ ਕੀਤੀ ਸੀ ਮਹਾਤਮਾ ਗਾਂਧੀ ਦੀ ਸਮਾਧੀ ਤੋਂ, ਤੇ ਜਦੋਂ ਮਹਾਤਮਾ ਗਾਂਧੀ ਦੀ ਸਮਾਧੀ ਤੋਂ ਇਹ ਆਸ਼ੀਰਵਾਦ ਪ੍ਰਾਪਤ ਕਰਕੇ ਉੱਠੇ ਤੇ ਉਸ ਤੋਂ ਬਾਅਦ ਦੱਸਦੇ ਕਿ 1.5 ਘੰਟੇ ਉੱਤੇ ਸਫਾਈ ਕਰਮਚਾਰੀ ਇਹਨਾਂ ਦਾ ਪਾਇਆ ਗੰਦ ਚੁੱਕਦੇ ਰਹੇ ਸੀ। ਸੋ ਹਾਲ ਇਹ ਆ ਤੇ ਫਿਰ ਇਹੋ ਜਿਹੇ ਰੁਤਬੇ ਇਹੋ ਜਿਹੇ ਮਰਤਬੇ ਤੇ ਮਿਲਣੇ ਹੀ ਮਿਲਣੇ ਆ। ਜੀ ਜੀ ਤੇ ਅੱਗੇ ਆਪਾਂ ਵਧੀਏ ਤਾਂ ਇੱਕ ਬਹੁਤ ਸੀਨੀਅਰ ਪੱਤਰਕਾਰ ਦਾ ਦਾਅਵਾ ਹੈ ਵੀ ਅਵਤਾਰ ਮੱਕੜ ਨੇ ਬਾਦਲ ਨੂੰ ਕੀਤੀ ਆਪਦੇ ਅਸਤੀਫੇ ਦੀ ਪੇਸ਼ਕਸ਼। ਇਹ ਜਿਹੜੇ ਪੱਤਰਕਾਰ ਨੇ ਇਸ ਸਮੇਂ ਜਿਹੜੇ ਸੀਨੀਅਰ ਪੱਤਰਕਾਰ, ਵੈਟਰਨ ਪੱਤਰਕਾਰ ਪੰਜਾਬ ਦੇ, ਉਹਨਾਂ 'ਚ ਇੱਕ ਆ। ਤੇ ਇਹਨਾਂ ਨੂੰ ਅੰਦਰੂਨੀ ਜਿਹੜੀਆਂ ਸਿਆਸੀ ਅੰਦਰੂਨੀ ਗੱਲਾਂ ਹੁੰਦੀਆਂ ਉਹ ਬੜੀ ਛੇਤੀ ਪਤਾ ਲੱਗ ਜਾਂਦੀਆਂ, ਔਰ ਉਹਨਾਂ ਤੇ ਇਹ ਚੰਗਾ ਆਪਦਾ ਦ੍ਰਿਸ਼ਟੀਕੋਣ ਵੀ ਪੇਸ਼ ਕਰਦੇ ਆ। ਦਾਅਵਾ ਕੀਤਾ ਹੈ ਕਿ ਮੱਕੜ ਨੇ ਕੁਝ ਦਿਨ ਪਹਿਲਾਂ ਅਸਤੀਫਾ ਆਪਣਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਦਾ ਆਪਣਾ ਜਿਹੜਾ ਪੂਰਾ ਮਨ ਬਣਾ ਕੇ ਉਹਦਾ ਇਜ਼ਹਾਰ ਕਰ ਦਿੱਤਾ ਸੀ ਕਿ ਆਹ ਚੱਕ ਮੈਂ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ। ਪਰ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਵਰਚਾ ਲਿਆ। ਹੁਣ ਇਹ ਇੱਕ ਪਹਿਲਾ ਸਵਾਲ ਤੇ ਇੱਥੇ ਇਹ ਉੱਠ ਪੈਂਦਾ ਕਿ ਇਹ ਅਸਤੀਫਾ ਕਿਉਂ ਦੇਣ ਗਏ ਸਨ। ਦੱਸਿਆ ਇਹ ਜਾਂਦਾ ਹੈ ਕਿ ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦਖਲ ਅੰਦਾਜ਼ੀ ਤੋਂ ਤੰਗ ਆ ਕੇ ਇਹ ਅਸਤੀਫਾ ਦੇਣ ਦਾ ਮਨ ਬਣਾਇਆ ਸੀ। ਹੁਣ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕੈਮਰਿਆਂ ਦੇ ਸਾਹਮਣੇ ਕਿ ਅਸੀਂ ਤੇ ਕਦੇ ਧਾਰਮਿਕ ਸੰਸਥਾਵਾਂ 'ਚ ਦਖਲ ਅੰਦਾਜ਼ੀ ਨਹੀਂ ਕੀਤੀ। ਤੇ ਜਿਹੜਾ ਪ੍ਰਧਾਨ ਆ ਕਮੇਟੀ ਦਾ ਉਹ ਕਹਿੰਦਾ ਜੀ ਮੈਂ ਤੇ ਦਖਲ ਅੰਦਾਜ਼ੀ ਤੋਂ ਤੰਗ ਆ ਗਿਆ, ਆਹ ਚੱਕੋ ਮੇਰਾ ਅਸਤੀਫਾ। ਫਿਰ ਸੱਚਾ ਤੇ ਇਹਨਾਂ 'ਚ ਕੋਈ ਵੀ ਨਹੀਂ ਹੋਇਆ। ਅਸਲ ਦੇ ਵਿੱਚ ਮੱਕੜ ਦੇ ਪੇਚ ਇਹਨਾਂ ਨੇ ਢਿੱਲੇ ਕਰ ਦਿੱਤੇ ਆ। ਮੱਕੜ ਦੀ ਪ੍ਰਧਾਨਗੀ ਨਾਂ ਦੀ ਹੋਈ ਹੈ। ਅਸਲ ਦੇ ਵਿੱਚ ਗੱਲ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਉਹ ਸਿਆਸਤਦਾਨ ਘੱਟ ਆ ਤੇ ਜਿਹੜਾ ਬਿਜ਼ਨਸਮੈਨ ਕਾਰੋਬਾਰੀ ਉਹ ਕੁਸ਼ਲਿਆ, ਤੇ ਉਹਨੇ ਆਪਣੇ ਢੰਗ ਦੇ ਨਾਲ ਹੀ ਜਦੋਂ ਇਹਦੇ ਉੱਤੇ ਜਿਹੜਾ ਉਹ 3 ਲੱਖੀਆ ਮੁੱਖ ਸਕੱਤਰ ਸੀ ਉਹ ਬਿਠਾਇਆ ਸੀ, ਇਹਨੂੰ ਪਤਾ ਲੱਗ ਗਿਆ ਮੱਕੜ ਸਾਹਿਬ ਨੂੰ ਕਿ ਮੇਰੀ ਹੁਣ ਜਿਹੜੀ ਢਾਲ ਆ ਉਹ ਜਿੰਨੀ ਗੱਲ ਨਹੀਂ ਸੀ ਗੱਲ ਗਈ। ਉਹਦੇ ਉੱਤੇ ਮੱਕੜ ਦੇ ਉੱਤੇ ਮੁੱਖ ਸਕੱਤਰ ਜਿਹੜਾ ਬਿਠਾਉਣਾ ਉਹਦਾ ਮਤਲਬ ਮਕਸਦ ਮੰਤਵ ਉਹ ਸਭ ਕੁਛ ਸਾਫ਼ ਸੀ। ਹੁਣ ਸਵਾਲ ਇਹ ਉੱਠਦਾ ਕਿ ਮੱਕੜ ਸਾਹਿਬ ਨੇ ਜੇ ਅਸਤੀਫਾ ਦੇਣਾ ਸੀ ਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਉਸ ਦਿਨ ਕੱਲ ਜਾ ਕੇ ਕਿਉਂ ਦਿੱਤੀ ਜਦੋਂ ਸੁਪਰੀਮ ਕੋਰਟ 'ਚ 2 ਮਹੀਨੇ ਦੀਆਂ ਛੁੱਟੀਆਂ ਹੋਣੀਆਂ ਸਨ। ਜੇ ਅਸਤੀਫਾ ਹੀ ਦੇਣਾ ਸੀ ਉਹਨਾਂ ਨੇ, ਜੇ ਪ੍ਰਧਾਨਗੀ ਦਾ ਉਹਨਾਂ ਨੇ ਤਾਜ ਲਾ ਕੇ ਸੁੱਟਣਾ ਸੀ ਤੇ ਫਿਰ ਉਹ ਹੋਰ ਪਹਿਲਾਂ 2 ਦਿਨ ਪਹਿਲਾਂ ਚਲੇ ਜਾਂਦੇ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਫੈਸਲਾ ਹੀ ਕਰ ਦੇਣਾ ਸੀ। ਜਾਂ ਤਾਂ ਪੁਰਾਣੇ ਹਾਊਸ ਨੂੰ ਬਹਾਲ ਕਰ ਦਿੱਤਾ ਜਾਂਦਾ ਜਾਂ ਨਵੀਆਂ ਚੋਣਾਂ ਦਾ ਫੈਸਲਾ ਕਰ ਦਿੱਤਾ ਜਾਂਦਾ। ਪਰ ਉਹ ਇਸ ਕਰਕੇ ਗਏ ਕਿ 2 ਮਹੀਨੇ ਜਿਹੜੀ ਐਕਸਪਾਇਰੀ ਡੇਟ ਅੱਜ ਨੇੜੇ ਆਈ ਪਈ ਹੈ, 2 ਮਹੀਨੇ ਦੀ ਐਕਸਟੈਂਸ਼ਨ ਮਿਲ ਜਾਵੇ ਕਿਉਂਕਿ 2 ਮਹੀਨੇ ਦੀਆਂ ਛੁੱਟੀਆਂ ਜਿਹੜੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਸੁਪਰੀਮ ਕੋਰਟ ਦੇ ਵਿੱਚ। ਮਸਲਾ ਉਹ ਚਲਾਈ 'ਚ ਚਲਾ ਗਿਆ। ਹੁਣ ਇਹ ਮੱਕੜ ਸਾਹਿਬ ਉੱਤੋਂ ਕਰਦੇ ਦਬਕੇ ਮਾਰਦੇ ਆ ਕਿਉਂਕਿ ਇਹਨਾਂ ਨੇ ਮੱਕੜ ਸਾਹਿਬ ਨੂੰ ਇਸੇ ਕਰਕੇ ਲੱਭਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ 2-3 ਪ੍ਰਧਾਨ ਆਏ ਸਨ ਟੌੜਾ ਸਾਹਿਬ ਤੋਂ ਬਾਅਦ, ਉਹ ਮੁੜ ਕੇ ਇਹਨਾਂ ਦੇ ਨਾਲੋਂ ਕੱਦ ਕੱਢਣ ਲੱਗ ਪਏ। ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕਿਸੇ ਵੇਲੇ ਵੀ ਸਾਡਾ ਜਿਹੜਾ ਇਹ ਰਿੱਧੀ ਖੀਰ 'ਚ
ਆ ਸਕਦੇ ਆ। ਉਹਨਾਂ ਨੇ ਇਸੇ ਕਰਕੇ ਫਾਰਮੂਲਾ ਲੱਭਿਆ ਸੀ ਕਿ ਉਹ ਬੰਦਾ ਲਿਆਓ ਜਿਹਨੂੰ ਕੋਈ ਮਹੱਲੇ 'ਚ ਵੀ ਨਹੀਂ ਚੰਗੀ ਤਰ੍ਹਾਂ ਜਾਣਦਾ। ਤੇ ਮੱਕੜ ਸਾਹਿਬ ਨਾ ਤਾਂ ਜਥੇਦਾਰ ਸਨ, ਨਾ ਜਥਾ ਤੇ ਨਾ ਦਾਰੀਦਾਰ ਤੁਰੇ ਫਿਰਦੇ ਸਨ, ਤਾਂ ਉਹ ਲੈ ਆਂਦਾ ਇਹਨਾਂ ਨੇ, ਲਿਆ ਕੇ ਇਹਨੂੰ ਥਾਪ ਦਿੱਤਾ। ਪਰ ਹੌਲੀ ਹੌਲੀ ਮੱਕੜ ਸਾਹਿਬ ਦੀ ਕੀਤੀ ਹੋ ਗਈ। ਹੁਣ ਸ਼ਾਇਦ ਇਸੇ ਭੇਦ ਕਰਕੇ ਉਹਨਾਂ ਨੇ ਧੱਕਾ ਮਾਰਿਆ ਕਿ ਥੋੜਾ ਮਾਹੌਲ ਹੈ ਜਿਹੜਾ ਉਹ ਆਪਦੇ ਪੱਖ 'ਚ ਕੀਤਾ ਜਾਵੇ, ਕਿਉਂਕਿ ਪਿੱਛੇ ਜੇ ਜਦੋਂ ਇਹਦਾ ਜਥੇਦਾਰ ਦੇ ਨਾਲ ਥੋੜਾ ਜਿਹਾ ਵਿੰਗ ਤੜਿੰਗ ਹੋਇਆ, ਸੁਖਬੀਰ ਸਿੰਘ ਬਾਦਲ ਦੇ ਕੋਲ ਹਰਨਾਮ ਸਿੰਘ ਟਕਸਾਲ ਵਾਲਾ ਗਿਆ, ਉਹਨੇ ਗੱਲ ਕੀਤੀ ਕਿ ਜਥੇਦਾਰ ਨੂੰ ਬਦਲ ਦਈਏ, ਤੇ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਕਿ ਇਹ ਗੱਲ ਮੇਰੇ ਕੋਲ ਕਰਿਓ ਵੀ ਨਾ। ਤਾਂ ਮੱਕੜ ਸਾਹਿਬ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਤੋਂ ਜੋ ਕੰਮ ਲੈਣੇ ਸੀ ਉਹ ਲੈ ਲਏ ਆ, ਹੁਣ ਮੈਂ ਰਹਿੰਦਾ ਵੀ ਢਿੱਲਾ ਮੱਠਾ ਤੇ ਮੈਨੂੰ ਇਹ ਭੇਜਣ ਨੂੰ ਕਾਹਲੇ ਆ, ਕਿਉਂ ਨਾ ਆਪ ਹੀ ਇਹ ਗੱਲ ਕਹਿ ਦੇਵਾਂ। ਪਰ ਕਿਹਦਾ ਜੀ ਕਰਦਾ ਜੀ ਇਹਨਾਂ ਸਿਆਸਤਾਂ ਨੂੰ ਛੱਡ ਕੇ ਨਾ ਕਾਰਾਂ ਨੂੰ ਛੱਡ ਕੇ, ਜਿਹੜੀਆਂ ਕਾਰਾਂ 24 ਘੰਟਿਆਂ 'ਚ 26 ਘੰਟੇ ਦੌੜਦੀਆਂ ਰਹਿੰਦੀਆਂ ਤੇਲ ਦੇ ਮਾਮਲੇ 'ਚ, ਤਾਂ ਉਹ ਜਿਵੇਂ ਕੁੜੀਆਂ ਕਰਦੀਆਂ ਹੁੰਦੀਆਂ ਕਿ ਅੱਜ ਦੀ ਦਿਹਾੜੀ ਮੈਨੂੰ ਰੱਖ ਲੈ ਬਾਦਲਾ ਹੋਰ, ਤਾਂ ਇਹ ਵੀ ਜਾਣ ਲੱਗੇ ਇਹੀ ਕਹਿੰਦੇ ਕਿ ਅੱਜ ਦੀ ਦਿਹਾੜੀ ਬਾਦਲਾ ਰੱਖ ਲੈ ਮੈਨੂੰ ਹੋਰ। ਜੀ ਜੀ। ਤੇ ਰਿਲਾਇੰਸ ਨੇ ਕੀਤੀ ਚਲਾਕੀ, ਮਾਹਰਾ ਨੇ ਬਾਦਲ ਨੂੰ ਸੁਪਰੀਮ ਕੋਰਟ 'ਚ ਜਾਣ ਲਈ ਆਖਿਆ। ਰਿਲਾਇੰਸ ਨੂੰ ਲਿਆਂਦਾ ਇਹਨਾਂ ਨੇ ਸੀ ਜਿਨ੍ਹਾਂ ਦਾ ਮੈਂ ਪਿੱਛੇ ਨਾਂ ਲੈ ਕੇ ਹਟਿਆ। ਜੀ ਜੀ। ਉਹ ਕਾਰੋਬਾਰੀ ਬਹੁਤ ਵਧੀਆ ਨੇ, ਕੁਸ਼ਲ ਕਾਰੋਬਾਰੀ। ਉਹਨਾਂ ਕਾਰੋਬਾਰੀਆਂ ਨੇ ਹੀ ਆਪਦੇ ਕਾਰੋਬਾਰੀ ਸਾਥੀ ਜਿਹੜੇ ਇੱਥੇ ਲਿਆਂਦੇ ਸਨ। ਔਰ ਰਿਲਾਇੰਸ ਜਿਹੜਾ ਇਹਨਾਂ ਨੇ ਸਾਸਨਾ ਦੇ ਵਿੱਚ ਇੱਕ ਪਾਵਰ ਪਲਾਂਟ ਲਾਇਆ ਸੀਗਾ 2007 ਦੇ ਵਿੱਚ, ਉਹਦੇ 'ਚ ਇਹਨਾਂ ਨੇ ਤੇ ਕੁਝ ਜਿਹੜੇ ਗਵਾਂਢੀ ਰਾਜ ਆ ਉਹਨਾਂ ਨੇ ਇਹਨਾਂ ਦੇ ਨਾਲ ਇੱਕ ਸਮਝੌਤਾ ਕੀਤਾ ਸੀ। ਸਮਝੌਤਾ ਇਹ ਸੀਗਾ ਕਿ ਅਗਲੇ ਸਾਲ ਜਿਹੜੀ ਬਿਜਲੀ ਇਹਨਾਂ ਨੇ ਲੈਣੀ ਹੈ, ਪੰਜਾਬ ਦੇ ਹਿੱਸੇ 15% ਬਿਜਲੀ ਆਈ ਸੀ ਵੀ ਜਿਹੜੀ ਪਾਵਰ ਤੁਸੀਂ ਲੈਣੀ ਹੈ ਉਹ ਲੈਣੀ ਹੈ ਮਾਤਰ 70 ਪੈਸੇ ਪਰ ਯੂਨਿਟ। ਹੁਣ ਰਿਲਾਇੰਸ ਨੇ ਕੀ ਕੀਤਾ, ਰਿਲਾਇੰਸ ਨੇ ਕਿਉਂਕਿ ਸਮਝੌਤੇ 'ਚ ਬੱਧੇ ਸੀ, ਉਹਨਾਂ ਨੇ ਇੱਕ ਚਾਲ ਚੱਲੀ। ਉਹਨਾਂ ਨੇ ਕੀ ਕੀਤਾ ਕਿ 31 ਮਾਰਚ 2013 ਨੂੰ ਕਹਿੰਦਾ ਜੀ ਪਾਵਰ ਪਲਾਂਟ ਸਾਡਾ ਜਿਹੜਾ ਚੱਲ ਪਿਆ। 31 ਮਾਰਚ, ਹੁਣ ਤੁਹਾਨੂੰ ਪਤਾ 31 ਮਾਰਚ ਤੋਂ ਅਗਲੇ ਦਿਨ ਜਿਹੜਾ ਉਹ ਵਿੱਤੀ ਸਾਲ, ਜਿਹਨੂੰ ਫਾਈਨੈਂਸ਼ੀਅਲੀ ਸਾਲ ਕਹਿ ਦਿੰਦੇ ਆਪਾਂ, ਉਹ ਖਤਮ ਹੋ ਜਾਂਦਾ। ਉਹਨਾਂ ਨੇ ਚਲਾਕੀ ਦੇ ਨਾਲ 31 ਮਾਰਚ ਨੂੰ ਪਹਿਲਾਂ ਤੇ 364 ਦਿਨ ਚਲਾਇਆ ਨਹੀਂ ਤੇ 365ਵੇਂ ਦਿਨ ਆ ਕੇ ਉਹਨਾਂ ਨੇ ਸਟਾਰਟ ਕਰਤਾ। ਯਾਨੀ ਜਿਹੜਾ ਸਮਝੌਤਾ ਉਹਨਾਂ ਨੇ ਆਪਣੇ ਆਪ ਤੇ ਲਾਗੂ ਕਰਵਾਇਆ ਸੀ 70 ਪੈਸੇ ਪਰ ਯੂਨਿਟ ਦੇਣ ਵਾਲਾ, ਉਹ ਉਹਨਾਂ ਨੇ ਇੱਕ ਦਿਨ ਫਾਰਮੈਲਿਟੀ ਕਰਕੇ ਪੂਰਾ ਕਰ ਲਿਆ ਕਿ ਜੀ ਪਿਛਲੇ ਸਾਲ ਉਹਨਾਂ ਨੇ ਇਹ ਸ਼ਰਤ ਪੂਰੀ ਕਰ ਦਿੱਤੀ ਹੈ। ਬਾਅਦ ਦੇ ਵਿੱਚ ਉਹ ਰੈਗੂਲੇਟਰੀ ਜਿਹੜੀ ਇਹਨਾਂ ਦੀ ਹੁੰਦੀ ਹੈ ਉਹਦੇ ਕੋਲ ਵੀ ਗਏ ਚਲੇ, ਇਹਨਾਂ ਦਾ ਜਿਹੜਾ ਟ੍ਰਿਬਿਊਨਲ ਹੈ, ਤੇ ਉੱਥੋਂ ਆਪਣੇ ਹੱਕ 'ਚ ਉਹਨਾਂ ਨੇ ਕਰਾ ਲਿਆ ਜੀ ਕਿ ਠੀਕ ਹੈ ਇਹ ਤਾਂ ਠੀਕ ਹੈ, ਕਿਉਂਕਿ 2013, 14, 15 ਅੱਗੇ 16 ਵੀ ਆ ਗਿਆ। ਸੋ ਇਸ ਤਰੀਕੇ ਨਾਲ ਉਹਨਾਂ ਨੇ ਉੱਥੋਂ ਵੀ ਆਪਦੇ ਹੱਕ 'ਚ ਇਹ ਜਿਹੜਾ ਫੈਸਲਾ ਬਣਵਾ ਲਿਆ। ਹੁਣ ਮਸਲਾ ਇਹ ਉੱਠਦਾ ਪਿਆ ਕਿ ਜਿਹੜੀ ਇਸ ਤਰ੍ਹਾਂ ਦੀ ਚਲਾਕੀ ਹੈ ਉਹ 1050 ਕਰੋੜ ਰੁਪਏ 'ਚ ਪੈਣ ਰਹੀ ਹੈ ਕਿ 1050 ਕਰੋੜ ਰੁਪਏ ਦਾ ਪੰਜਾਬ ਨੂੰ ਫਾਇਦਾ ਹੋਣਾ ਸੀ ਜੇ 70 ਪੈਸੇ ਪਰ ਯੂਨਿਟ ਦੇ ਹਿਸਾਬ ਨਾਲ ਪਹਿਲੇ ਸਾਲ ਬਿਜਲੀ ਜੇ ਲਈ ਜਾਂਦੀ, ਯਾਨੀ ਪੂਰਾ ਸਾਲ ਉਹ 70 ਪੈਸੇ ਪਰ ਯੂਨਿਟ ਲਈ ਜਾਂਦੀ ਤੇ 1050 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਣੋਂ ਬਚ ਜਾਣਾ ਸੀਗਾ, ਕਿਉਂਕਿ ਉਹ ਸਮਝੌਤਾ ਸੀ ਔਰ ਸਮਝੌਤੇ ਦੇ ਅਧੀਨ ਇਹ ਲੈਣ ਦੇ ਹੱਕਦਾਰ ਸੀ। ਹੁਣ ਉਹਨਾਂ ਨੇ ਸਾਰਾ ਕੁਝ ਆਪਦਾ ਪ੍ਰਬੰਧ ਕਰ ਲਿਆ ਤੇ ਇਹਨਾਂ ਦੇ ਕੋਲ ਆਪਸ਼ਨ ਬਚਦਾ ਸੁਪਰੀਮ ਕੋਰਟ ਦਾ। ਇਹ ਮਾਹਰ ਜਿਹੜੇ ਪਾਵਰਕਾਮ ਦੇ ਨਾਲ ਜੁੜੇ ਆ ਜਾਂ ਬਿਜਲੀ ਬੋਰਡ ਦੇ ਨਾਲ ਜੁੜੇ, ਜਿਹੜੇ ਇਹਨਾਂ ਦੇ ਆਪਣੇ ਕਰਮਚਾਰੀ ਆ, ਉਹ ਹੁਣ ਇਹਨਾਂ ਨੂੰ ਸਲਾਹ ਦੇ ਰਹੇ ਆ ਕਿ ਭਾਈ 1050 ਕਰੋੜ ਰੁਪਈਆ ਪੰਜਾਬ ਲਈ ਕੋਈ ਛੋਟੀ ਮੋਟੀ ਰਕਮ ਨਹੀਂ ਹੈ, ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾਓ। ਇਹ ਸਿੱਧੇ ਤੌਰ ਤੇ ਇਹਨਾਂ ਨੇ ਸਮਝੌਤੇ ਦੀ ਉਲੰਘਣਾ ਕੀਤੀ ਹੈ, ਸੁਪਰੀਮ ਕੋਰਟ ਦਾ ਸਹਾਰਾ ਲਓ, ਇਹਨਾਂ ਨੂੰ ਇਹ ਪੈਸੇ ਪੈ ਜਾਣੇ। ਹੁਣ ਸਵਾਲ ਇਹੀ ਉੱਠਦਾ ਕਿ ਜਿਨ੍ਹਾਂ ਦੀਆਂ ਬਰੀਕਾਂ ਗੂੜੀਆਂ ਨੇ ਉਹ ਹੁਣ ਵੇਖਾਂਗੇ ਇਹਨਾਂ ਦੇ ਖਿਲਾਫ ਜਾਂਦੇ ਆ ਤੇ ਉੱਥੇ ਕੀ ਗੁਲ ਖਿਲਾ ਕੇ ਆਉਂਦੇ, ਇਹ ਹੁਣ ਸਮਾਂ ਦੱਸੇਗਾ। ਜੀ ਜੀ। ਤੇ ਪੰਜਾਬ ਦੇ ਪਿੰਡਾਂ 'ਚੋਂ ਲਾਇਬ੍ਰੇਰੀ ਸੱਭਿਆਚਾਰ ਉੱਕਾ ਹੀ ਖਤਮ ਹੋ ਚੁੱਕਾ ਹੈ, ਸਰਕਾਰ ਨੇ ਵੀ ਮੁੱਖ ਮੋੜਿਆ। ਇਹ ਖਬਰ ਜਿਹੜੀ ਹੈ ਉਹ ਪੰਜਾਬ ਦੇ ਪੁਸਤਕ ਸੱਭਿਆਚਾਰ ਦਾ ਹਾਲ ਬਿਰਤਾਂਤ ਹੈ ਜਿਹੜਾ ਉਹ ਕਰਦੀ ਹੈ ਕਿ ਅਸੀਂ ਪੰਜਾਬੀ ਸਮਾਜ ਦੇ ਵਿੱਚ ਰਹਿੰਦੇ ਲੋਕ ਪੁਸਤਕ ਸੱਭਿਆਚਾਰ ਦੇ ਕਿੰਨਾ ਕੁ ਨੇੜੇ ਆ, ਕਿਉਂਕਿ ਪਿਛਲੇ 7 ਸਾਲਾਂ ਦੇ ਦੌਰਾਨ 13,000 ਪਿੰਡਾਂ ਚੋਂ ਇੱਕ ਵੀ ਪੰਚਾਇਤ ਨੇ ਮਤਾ ਨਹੀਂ ਪਾਇਆ ਕਿ ਸਾਡੇ ਪਿੰਡ ਲਾਇਬ੍ਰੇਰੀ ਦੇ। ਇੱਥੋਂ ਪਤਾ ਲੱਗ ਜਾਂਦਾ ਕਿ ਅਸੀਂ ਪੰਜਾਬੀ ਆ ਜਿਹੜੇ ਉਹ ਪੁਸਤਕ ਕਲਚਰ ਦੇ ਕਿੰਨਾ ਕੁ ਨੇੜੇ ਆ। ਔਰ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ 70 ਸਾਲਾਂ 'ਚ ਜਿਨ੍ਹਾਂ ਪਿੰਡਾਂ 'ਚ ਜਿਨ੍ਹਾਂ ਕਸਬਿਆਂ 'ਚ ਸੀ ਲਾਇਬ੍ਰੇਰੀਆਂ,
ਉਹਨਾਂ ਲਈ 1 ਰੁਪਈਆ ਸਰਕਾਰ ਵੱਲੋਂ ਵੀ ਜਾਰੀ ਨਹੀਂ ਕੀਤਾ ਗਿਆ, ਢੇਲਾ ਵੀ ਨਹੀਂ ਦਿੱਤਾ ਗਿਆ 7 ਸਾਲਾਂ। ਯਾਨੀ ਇਹਦਾ ਮਤਲਬ ਕਿ ਜਿਹੋ ਜਿਹੇ ਲੋਕ ਉਹੋ ਜਿਹੇ ਹਾਕਮ ਹੈ। ਇਹਨਾਂ ਮੰਗਿਆ ਨਹੀਂ, ਉਹਨਾਂ ਦਿੱਤਾ ਨਹੀਂ। ਕਿਤਾਬਾਂ ਦੀ ਲੋੜ ਹੀ ਕੋਈ ਨਹੀਂ, ਤੁਰੇ ਫਿਰੋ ਉੱਦਾਂ ਹੀ ਕੋਰੇ ਤੁਰੇ ਫਿਰੋ। ਜੋ ਤੁਹਾਨੂੰ ਪੜ੍ਹਾਈ ਜਾਂਦੇ ਆ ਸਕੂਲਾਂ ਦੇ ਵਿੱਚ, ਅਕੈਡਮਿਕ ਐਜੂਕੇਸ਼ਨ ਦੇ ਵਿੱਚ ਜੋ ਤੁਹਾਨੂੰ ਦਿੱਤੀ ਜਾਂਦੇ ਆ, ਤੁਸੀਂ ਗ੍ਰਹਿਣ ਕਰੀ ਜਾਓ ਤੇ ਬਣੀ ਚਲੋ ਉਹੋ ਜਿਹੇ ਤੁਰੇ ਫਿਰੋ। ਕੋਈ ਧਰਮ ਵਾਲੇ ਚੱਕਰ ਚੈਨ 'ਚ, ਕੋਈ ਸਿਆਸਤ ਵਾਲੇ ਚੱਕਰ ਚੈਨ 'ਚ। ਸੋ ਕਿਤਾਬਾਂ ਦੇ ਨੇੜੇ ਨਾ ਤੇ ਇਹ ਜਾ ਕੇ ਰਾਜੀ ਹੈ ਤੇ ਨਾ ਹੀ ਉਹ ਕਿਤਾਬਾਂ ਦੇ ਲੜ ਲਾ ਕੇ ਰਾਜੀ ਹੈ। ਪਰ ਇੱਕ ਕਮਾਲ ਦੀ ਗੱਲ ਆ ਕਿ ਕੋਈ ਵੀ ਪੰਚਾਇਤ, ਸਾਡੇ ਪਿੰਡਾਂ ਦੀ ਕੋਈ ਵੀ ਪੰਚਾਇਤ ਇਹੋ ਜਿਹੀ ਨਹੀਂ ਜਿਹਨੇ ਆਪ ਮੁਹਾਰੇ ਮੰਗ ਕੀਤੀ ਹੋਵੇ ਭਾਈ ਸਾਡੇ ਪਿੰਡ ਨੂੰ ਇੱਕ ਲਾਇਬ੍ਰੇਰੀ ਜਿਹੜੀ ਦਿੱਤੀ ਜਾਵੇ। ਪਰ ਇਹ ਬਹੁਤ ਬਦਨਸੀਬੀ ਵਾਲੀ ਗੱਲ ਆ ਜੀ। ਇਹ ਹੁਣ ਰਲ ਮਿਲ ਕੇ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਕਿ ਲਾਇਬ੍ਰੇਰੀਆਂ ਦਾ ਜੇ ਕਲਚਰ ਪੈਦਾ ਕਰ ਦਿੱਤਾ ਜਾਵੇ। ਹੁਣ ਵੇਖੋ ਕਮਾਲ ਦੀ ਗੱਲ ਇਹ ਹੈ ਕਿ ਮੈਂ ਇੱਕ ਥਾਂ ਤੇ ਪੜ੍ਹਿਆ ਸੀ, ਤਾਮਿਲਨਾਡੂ ਨੇ 1954 ਦੇ ਵਿੱਚ ਲਾਇਬ੍ਰੇਰੀ ਐਕਟ ਬਣਾ ਦਿੱਤਾ ਸੀ, ਯਾਨੀ ਕਾਨੂੰਨ ਬਣਾ ਦਿੱਤਾ ਸੀ। ਹਰਿਆਣੇ ਨੇ 1992 ਦੇ ਵਿੱਚ ਇਹ ਕਾਨੂੰਨ ਲਾਗੂ ਕਰ ਦਿੱਤਾ ਸੀ, ਲਾਇਬ੍ਰੇਰੀ ਐਕਟ। ਸਾਡੇ ਵਾਲਿਆਂ ਸਲੱਗਾਂ ਦੇ ਕੋਲ ਅਸੈਂਬਲੀ ਦੇ ਵਿੱਚ ਖਰੜਾ ਤਿਆਰ ਕੀਤਾ ਪਿਆ, 9 ਸਾਲ ਹੋ ਗਏ ਨੇ, 8-9 ਸਾਲ ਹੋ ਗਏ ਨੇ, ਉਹ ਪੇਸ਼ ਹੀ ਨਹੀਂ ਕਰ ਦਿੱਤਾ। ਉਹ ਅਲਮਾਰੀ 'ਚ ਪਿਆ ਹੀ ਸੁੱਕ ਗਿਆ ਖਰੜਾ ਵਿਚਾਰਾ। ਉਹ ਉੱਥੇ ਖਰੜਾ ਜਿਹੜਾ ਕਰੜਾ ਹੋ ਗਿਆ, ਇਹਨਾਂ ਨੇ ਉਹਨੂੰ ਪੇਸ਼ ਹੀ ਨਹੀਂ ਕੀਤਾ, ਉਹਦੇ ਤੇ ਕੋਈ ਚਰਚਾ ਨਹੀਂ ਕੀਤੀ, ਉਹਨੂੰ ਪਾਸ ਹੀ ਨਹੀਂ ਕੀਤਾ। ਉਹ ਜਿਹੜਾ ਲਾਇਬ੍ਰੇਰੀ ਦੇ ਵਿੱਚ ਉਹ ਉੱਥੇ ਸੜਦਾ ਪਿਆ। ਸੋ ਇਹ ਇਹਨਾਂ ਦੀ ਗੰਭੀਰਤਾ ਦਰਸਾਉਂਦੀ ਹੈ ਚੀਜ਼ ਕਿ ਇਹਨਾਂ ਦੀ ਗੰਭੀਰਤਾ ਕਿੰਨੀ ਕੁ ਹੈ ਸਮਾਜ ਦੇ ਪ੍ਰਤੀ। ਇਹ ਜਿੰਨਾ ਚਿਰ ਪੁਸਤਕ ਕਲਚਰ ਨਹੀਂ ਉਤਪੰਨ ਹੋਵੇਗਾ ਪੰਜਾਬੀ ਸਮਾਜ ਦੇ ਵਿੱਚ, ਉਹਨਾਂ ਚਿਰ ਇਸ ਸਮਾਜ ਦਾ ਉਥਾਨ ਹੋਣਾ ਜਿਹੜਾ ਆ ਉਹ ਬਹੁਤ ਔਖਾ। ਮੇਰੇ ਖਿਆਲ ਦੇ ਨਾਲ ਜੇਕਰ ਇਹ ਚੀਜ਼ਾਂ ਹੋ ਜਾਂਦੀਆਂ ਹੁਣ, ਕਿਉਂਕਿ ਮੌਕਾ ਜੇ ਪਿੰਡਾਂ ਦੇ ਵਿੱਚ ਪੰਚਾਇਤਾਂ ਇਸ ਪਾਸੇ ਆ ਜਾਣ, ਹਾਕਮ ਜਿਹੜੇ ਆ ਉਹ ਹੁਣ ਗਲੀਏ ਗਲੀਏ ਧੂੜਾ ਫੱਕਣਗੇ, ਬਰੂਆਂ ਤੇ ਆ ਕੇ ਖੜਨਗੇ। ਜੇ ਲੋਕੀ ਮੰਗ ਕਰਨ ਲਾਇਬ੍ਰੇਰੀਆਂ ਬਣਾਉਣ, ਚਾਹੇ ਛੋਟੀਆਂ ਬਣਾਉਣ, ਕਿਤਾਬਾਂ ਉਹਨਾਂ 'ਚ ਆਉਣ, ਲੋਕ ਪੜ੍ਹਨ, ਖਾਸ ਤੌਰ ਤੇ ਜਿਹੜੇ ਨੌਜਵਾਨ ਆ, ਕਿ ਬਹੁਤ ਚੀਜ਼ਾਂ ਦਾ ਸੁਧਾਰ ਹੋ ਸਕਦਾ। ਪ੍ਰਸ਼ਾਸਨਿਕ ਸੁਧਾਰਾਂ ਦੇ ਨਾਲ ਨਾਲ ਅਸੀਂ ਜੀਵਨ ਜਾਂਚ ਸਿੱਖ ਕੇ ਬਹੁਤ ਸਾਰੀਆਂ ਅਲਾਮਤਾਂ ਬੁਰਾਈਆਂ ਨੂੰ ਮਾਤ ਦੇ ਸਕਦੇ, ਜੋ ਇਸ ਸਮੇਂ ਪੰਜਾਬੀ ਸਮਾਜ ਦੇ ਵਿਕਾਸ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਰਾਹ ਰੋਕ ਕੇ ਖੜੀਆਂ। ਜੀ ਅਤੇ ਅੱਗੇ ਆਪਾਂ ਵੱਧਦੇ ਹਾਂ। ਪੀਲੀਭੀਤ ਜੇਲ੍ਹ ਕਤਲੇਆਮ ਦਾ ਗਵਾਹ ਆਇਆ ਸਾਹਮਣੇ, ਦਿਲ ਦਹਿਲਾਉਣ ਵਾਲੇ ਖੁਲਾਸੇ ਕੀਤੇ ਉਸਨੇ। ਕੁਛ ਦਿਨ ਪਹਿਲਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜਾ ਮਾਮਲਾ ਚੁੱਕਿਆ ਸੀ, ਉਹਦੇ ਤੋਂ ਹੁਣ ਪਰਦੇ ਜਿਹੜੇ ਚੁੱਕੇ ਜਾ ਰਹੇ ਆ, ਜਿਵੇਂ ਜਿਵੇਂ ਉਹ ਚੁੱਕੇ ਜਾ ਰਹੇ ਆ, ਥੱਲਿਓਂ ਭਿਆਨਕਤਾ ਨਿਕਲ ਰਹੀ ਹੈ। ਔਰ ਭਿਆਨਕਤਾ ਔਰ ਵਹਿਸ਼ਤ ਇਸ ਸਲੀਕੇ ਦੀ ਹੈ ਕਿ ਰੂਹ ਕੰਬਦੀ ਉਹਨੂੰ ਵੇਖ ਕੇ। ਕੋਈ ਗੁਰਨਾਮ ਸਿੰਘ ਜੌਹਲ ਨੇ, ਪਿੰਡ ਜੌਹਲ ਰਾਜੂ ਤਰਨਤਾਰਨ ਦੇ ਨੇੜੇ, ਉਹ ਆਪਣਾ ਸਾਰਾ ਕਿੱਸਾ ਦੱਸਦੇ ਹੋ। ਕਹਿੰਦੇ ਕਿ ਮੈਨੂੰ 11 ਨਵੰਬਰ 1987 ਨੂੰ ਤਰਨਤਾਰਨ ਦੀ ਪੁਲਿਸ ਨੇ ਚੁੱਕਿਆ, ਉਸ ਤੋਂ ਬਾਅਦ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਫਿਰ ਮਾਧੋਪੁਰ ਜੰਗਲਾਂ ਦੇ ਵਿੱਚ ਇੱਕ ਫੇਕ ਇਨਕਾਊਂਟਰ ਵਿਖਾ ਕੇ ਮੇਰੇ ਤੇ ਅਸਲਾ ਪਾ ਦਿੱਤਾ ਗਿਆ ਤੇ ਤੁਹਾਡਾ ਕੇਸ ਲਾ ਦਿੱਤਾ ਗਿਆ। ਉਹ ਕਹਿੰਦੇ ਕਿ ਇਸ ਦੌਰਾਨ 8 ਤੇ 9 ਨਵੰਬਰ 1994 ਦੀ ਉਹ ਰਾਤ ਸੀ, ਜਿਸ ਰਾਤ 300 ਦੇ ਕਰੀਬ ਬਾਹਰੋਂ ਜੇਲ੍ਹ ਦੀ ਪੁਲਿਸ ਹੈ ਜਿਹੜੀ ਰਾਤ ਨੂੰ 12 ਵਜੇ ਧਾਵਾ ਬੋਲਦੀ ਹੈ, ਗੇਟ ਖੁੱਲਦਾ ਔਰ ਉਸ ਤੋਂ ਬਾਅਦ ਕਹਿੰਦਾ ਕਿ ਸਿਰਫ ਡਾਂਗਾਂ ਔਰ ਹਥਿਆਰਾਂ ਨਾਲ ਜਿਹੜੇ ਵਾਰ ਹੋ ਰਹੇ ਸੀ ਉਹਨਾਂ ਦੀ ਆਵਾਜ਼, ਜਾਂ ਜਿਹੜੇ ਥੱਲੇ ਕੁਰਲਾ ਰਹੇ ਸੀ ਉਹਨਾਂ ਦੀ ਆਵਾਜ਼ ਆ, ਬਸ ਉਹੀ ਆਵਾਜ਼ ਆ ਰਹੀ ਸੀ। ਹੋਰ ਤੇ ਕੁਛ ਚੀਕਾਂ ਚਾਰੋਂ ਪਾਸੇ ਹਾਹਾਕਾਰ। ਇਹਨਾਂ ਦਾ ਖੁਦ ਦਾ ਵੀ ਆਪਦਾ ਜਿਹੜਾ ਪੈਰ ਹੈ ਉਹ ਨਕਾਰਾ ਹੋਇਆ ਉਸ ਕੁੱਟ ਦੇ ਵਿੱਚ। ਕਿ ਕੁੱਟ ਕੇ ਜੋ ਇਹ ਸਿਲਸਿਲਾ ਚਲਾਇਆ ਗਿਆ, ਇਹ ਸਵੇਰ ਤੱਕ ਚੱਲਦਾ ਰਿਹਾ। ਇਸ ਤਰ੍ਹਾਂ ਕਿਸੇ ਨੂੰ ਪੀਣ ਲਈ ਪਾਣੀ ਵੀ ਨਹੀਂ ਦਿੱਤਾ ਗਿਆ, ਜਿਹਦੇ ਕਰਕੇ 4-5 ਜਿਹੜੇ ਸਿੱਖ ਕੈਦੀ ਸੀ ਉਹ ਉੱਥੇ ਧਰਿਆਈ ਮਰ ਗਏ। ਬਹੁਤ ਫਟਾਲਾ ਹੋਇਆ ਜਦੋਂ ਉਹ ਸਫਾਈ ਸਫੂਈ ਕਰਨ ਵਾਲੇ ਜਿਹੜੇ ਆਏ, ਜਿਨ੍ਹਾਂ ਦੀਆਂ ਡਿਊਟੀਆਂ ਸਨ, ਉਹਨਾਂ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਗਿਆ। ਉਹ ਪਾਣੀ ਪਿਉਣ ਆਏ ਤੇ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ ਗਿਆ। ਉਹਨਾਂ ਨੇ ਦੂਰੋਂ ਭਿਉਂ ਕੇ ਗਿੱਲੀਆਂ ਕਰਕੇ ਟਾਕੀਆਂ ਸੁੱਟੀਆਂ, ਜਿਹਦੇ ਨਾਲ ਮਾੜਾ ਮੋਟਾ ਇਹਨਾਂ ਨੇ ਬੁੱਲ ਗਿੱਲੇ ਕੀਤੇ ਆ। ਗੁਰਨਾਮ ਸਿੰਘ ਜੌਹਲ ਹੁਣ ਤਿਆਰ ਆ। ਉਹ ਕਹਿੰਦੇ ਆ ਕਿ ਮੈਂ ਜੇਕਰ ਮੈਨੂੰ ਭਰੋਸਾ ਮਿਲੇ, ਕਿਉਂਕਿ ਅੱਜ ਕੱਲ ਇਹ ਬਹੁਤ ਪ੍ਰਤਿਸ਼ਠਿਤ, ਜਿਵੇਂ ਕਹਿ ਲਈਏ ਕਿ ਇੱਜ਼ਤਦਾਰ ਵਿਅਕਤੀਤਵ ਨਾਲ ਜ਼ਿੰਦਗੀ ਜੀ ਰਹੇ ਆ। ਅੱਜ ਕੱਲ ਕਿਸੇ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਹੈ ਪੰਜਾਬ ਦੇ ਵਿੱਚ। ਤਾਂ ਉਹ ਕਹਿੰਦੇ ਕਿ ਜੇਕਰ ਮੈਨੂੰ ਭਰੋਸਾ ਮਿਲੇ, ਚੰਗੀ ਕਾਰਵਾਈ ਕਰਦੇ ਆ, ਚੰਗੀ ਪੈਰਵਾਈ ਕਰਦੇ ਆ, CBI ਇਨਵੈਸਟੀਗੇਸ਼ਨ ਕਰਨ ਨੂੰ ਤਿਆਰ ਹੁੰਦੀ ਹੈ, ਤੇ ਮੈਂ ਖੁਦ ਜਾ ਕੇ ਗਵਾਹ ਬਣਨ ਨੂੰ ਤਿਆਰ ਹਾਂ।
ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਇੱਕ ਗੁਰਸਿੱਖ ਹੋਣ ਦੇ ਨਾਤੇ। ਜੀ ਜੀ ਉੱਥੇ ਮੈਂ ਵੇਖਿਆ ਉਹ ਸਭ ਕੁਝ ਦੱਸਾਂਗਾ। ਸੋ ਇਹ ਹੁਣ ਚਾਹੀਦਾ ਇਹਨਾਂ ਨੂੰ ਕਿ ਇਹ ਕਾਰਵਾਈ ਇਹ ਪੈਰਵਾਈ ਕਰਨ ਤੇ ਉਹ ਗੁਰਨਾਮ ਸਿੰਘ ਜੌਹਲ ਜਿਹੜਾ ਮੌਕੇ ਦਾ ਗਵਾਹ ਹੈ ਉਹ ਗਵਾਹੀ ਦੇਵੇ ਤੇ ਬਹੁਤ ਕੁਛ ਹੈ ਜਿਹੜਾ ਉਹ ਹਾਲੇ ਵੀ ਕੀਤਾ ਜਾ ਸਕਦਾ, ਕਿਉਂਕਿ ਬਹੁਤ ਸਾਰੇ ਮੁਲਜ਼ਮ ਹੈ ਜਿਹੜੇ ਉਹ ਵੀ ਜਿਉਂਦੇ ਆ, ਬਹੁਤ ਸਾਰੇ ਪੀੜਤ ਉਹ ਵੀ ਜਿਉਂਦੇ ਆ, ਬਹੁਤ ਸਾਰੇ ਗਵਾਹ ਜਿਹੜੇ ਉਹ ਵੀ ਨਿਕਲ ਆਉਣਗੇ। ਸੋ ਇਹ ਕੇਸ ਦੀ ਪੈਰਵਾਈ ਹੋਣੀ ਚਾਹੀਦੀ ਹੈ। ਪਰ ਇਹਦੇ ਪਿੱਛੇ ਜੋ ਕਤਲੇਆਮ ਦੇ ਪਿੱਛੇ ਵਜ੍ਹਾ ਨਿਕਲ ਰਹੀ ਹੈ ਉਹ ਇਹ ਨਿਕਲ ਰਹੀ ਹੈ ਕਿ ਇਹ ਜਿਹੜੇ ਕੈਦੀ ਸਨ ਇਹਨਾਂ ਦੀ 7 ਨੰਬਰ ਬੈਰਕ ਸੀ ਜਿਹੜੀ ਉਹਦੇ ਵਿੱਚ ਬਹੁਤ ਹੀ ਗਿਣਤੀ ਜਿਹੜੀ ਸਿੱਖਾਂ ਦੀ ਸੀ, ਪਰ ਥੋੜੇ ਜਿਹੇ ਗੈਰ ਸਿੱਖ ਵੀ ਸੀਗੇ ਜਿਹੜੇ ਜਾਣ ਕੇ ਉੱਥੇ ਬੀੜੀਆਂ ਸਿਗਰਟਾਂ ਪੀਂਦੇ ਸੀ, ਉਹ ਰੋਕਦੇ ਸੀ। ਜੇਲ੍ਹ ਪ੍ਰਸ਼ਾਸਨ ਇਹਨਾਂ ਗੱਲਾਂ ਤੋਂ ਤੰਗ ਸੀ ਕਿਉਂਕਿ ਸਿੱਖ ਵਾਰ-ਵਾਰ ਮੰਗ ਕਰਦੇ ਸਨ ਕਿ ਸਾਡੀ ਦੇ ਵਿੱਚ ਗੈਰ ਸਿੱਖ ਹੈ ਜਿਹੜੇ ਬਾਹਰ ਕਰੋ। ਇਸੇ ਗੱਲ ਤੋਂ ਕਹਿੰਦੇ ਕਿ ਮੇਨ ਵਜ੍ਹਾ ਇਹੀ ਸੀ। ਪਰ ਇੱਥੋਂ ਹੀ ਇਹਨਾਂ ਨੂੰ ਸਬਕ ਸਿਖਾਉਣ ਦੀ ਜਿਹੜੀ ਇੱਕ ਛੜਯੰਤਰ ਇੱਕ ਸਾਜ਼ਿਸ਼ ਕਰੀ ਗਈ। ਕਮਾਲ ਦੀ ਗੱਲ ਹੈ ਕਿ ਬਾਹਰੋਂ ਪੁਲਿਸ ਮੰਗਾਈ ਗਈ। ਇਹ ਇੱਥੇ ਹੁਣ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਜਦੋਂ ਸ਼ਾਮ ਨੂੰ ਬੰਦੀ ਹੋ ਜਾਂਦੀ ਹੈ ਜੇਲ੍ਹ ਦੀ, ਉਹ ਚਾਬੀਆਂ ਸੁਪਰੀਡੈਂਟ ਦੇ ਘਰ ਚਲੀਆਂ ਜਾਂਦੀਆਂ। ਜੀ ਜੀ ਤਾਂ ਇਹਦਾ ਮਤਲਬ ਹੈ ਕਿ ਬਾਹਰੋਂ ਪੁਲਿਸ ਆਉਣੀ ਫਿਰ ਉਹ ਚਾਬੀਆਂ ਸੁਪਰਡੈਂਟ ਦੇ ਘਰੋਂ ਆਉਣੀਆਂ, ਯਾਨੀ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਸੀ। ਇਹਨਾਂ ਨੇ ਪਹਿਲਾਂ ਤਿਆਰੀ ਕੀਤੀ ਸੀ ਕਿ ਸਭ ਕੁਝ ਕਰਨਾ ਹੈ। ਸ਼ਾਇਦ ਇਹਨਾਂ ਦੀ ਤਿਆਰੀ ਇਹ ਸੀ ਕਿ ਇਹਨਾਂ ਨੂੰ ਵਿਖਾਵਾਂਗੇ ਕਿ ਜਾਂ ਤਾਂ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਤੇ ਇਹ ਆਪਸ ਦੇ ਵਿੱਚ ਹੀ ਡਹਿ ਕੇ ਮਰ ਗਏ ਆ, ਜਾਂ ਇਹ ਸੀ ਕਿ ਭਜਾ ਕੇ ਕਹਿ ਦਾਂਗੇ ਜੀ ਕਿ ਇਹ ਭੱਜਦੇ ਹੋਏ ਜਿਹੜੇ ਆ ਜੇਲ੍ਹ ਤੋੜਨ ਦੀ ਜੇਲ੍ਹ ਬ੍ਰੇਕ ਕਰਨ ਦੀ ਕੋਸ਼ਿਸ਼ ਦੇ ਵਿੱਚ ਫੱਟੜ ਹੋਇਆ। ਪਰ ਉਹ ਕਹਾਣੀਆਂ ਜਿਹੜੀਆਂ ਉਹ ਹੁਣ ਸਾਰੀਆਂ ਸਾਫ਼ ਹੋ ਚੁੱਕੀਆਂ ਕਿ ਮਨਸ਼ਾ ਜਿਹੜੀ ਸੀ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤੈਅ ਸੀ ਕਿ ਇਹਨਾਂ ਨੂੰ ਮਾਰਨਾ ਹੀ ਮਾਰਨਾ। ਜੀ ਜੀ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਹਾਂ ਸਾਈਕਲ ਨੂੰ ਪੈਂਚਰ ਲਾਉਣ ਵਾਲੇ ਮੁੰਡੇ ਨੇ ਕੀਤੀ 12ਵੀਂ ਚੋਂ ਟੌਪ। ਥੋੜ੍ਹੇ ਦਿਨ ਪਹਿਲਾਂ ਆਪਾਂ ਦੇਖਿਆ ਸੀ UPSC ਦੇ ਵਿੱਚ ਵੀ ਜਿਹੜੀ ਟੀਨਾ ਦਾਬੀ ਆ ਉਸਨੇ ਜਿਹੜਾ ਉਹ ਟੌਪ ਕੀਤਾ ਸੀ, ਉਹ ਵੀ SC ਸੀਗੀ। ਬਿਲਕੁਲ ਜੀ ਬਿਲਕੁਲ। ਇਹ ਬੱਚੇ ਜਿਹੜੇ ਆ ਉਹ ਮਰਜ਼ੀ ਹੋਣ, ਲਹਿਰਾਂ ਜਿੰਨੀਆਂ ਮਰਜ਼ੀ ਉਲਟ ਹੋਣ, ਉਲਟ ਲਹਿਰਾਂ ਦੇ ਵੀ ਤਰਿਆ ਜਾ ਸਕਦਾ ਹੈ। ਜਿਹੋ ਜਿਹੀ ਮਰਜ਼ੀ ਹਾਲਾਤ ਹੋਣ, ਕਾਮਯਾਬੀ ਜਿਹੜੀ ਆ ਸ਼ੁਰੂ ਜੀ ਜਿਹੜਾ ਉਹ ਕਿਸੇ ਨੇ ਲਿਖਿਆ ਨਹੀਂ ਹੁੰਦਾ। ਉਹ ਲਿਖਣ ਲਈ ਇਨਸਾਨ ਦੇ ਕੋਲ ਆਪਦੇ ਹੱਥ, ਆਪਦੀ ਕਲਮ, ਆਪਦੀ ਦਵਾਤ ਸਭ ਕੁਛ ਹੁੰਦਾ। ਬਸ ਲੋੜ ਹੈ ਹਿੰਮਤ ਦੀ, ਲੋੜ ਹੈ ਜਜ਼ਬੇ ਦੀ, ਲੋੜ ਹੈ ਲਗਨ ਦੀ। ਜਦੋਂ ਕੋਸ਼ਿਸ਼ਾਂ ਹੁੰਦੀਆਂ ਨੇ, ਪੂਰੀ ਲਗਨ ਦੇ ਨਾਲ ਕੋਸ਼ਿਸ਼ਾਂ ਹੁੰਦੀਆਂ ਨੇ ਤਾਂ ਕਾਮਯਾਬੀ ਮਿਲ ਜਾਂਦੀ ਹੈ। ਇਹ ਸਾਹਿਲ ਹੈ ਮੁੰਡਾ ਲੁਧਿਆਣੇ ਦਾ ਜੀ, ਔਰ ਕਮਾਲ ਦੀ ਗੱਲ ਹੈ ਕਿ ਇਹ ਨੈਸ਼ਨਲ ਪਲੇਅਰ ਵੀ ਹੈ, ਬੇਸਬਾਲ ਦਾ ਸ਼ਾਇਦ ਇਹ ਪਲੇਅਰ ਹੈ, ਖਿਡਾਰੀ ਵੀ ਹੈ। ਸਪੋਰਟਸ ਕੋਟੇ ਦੇ ਵਿੱਚ ਇਹਨੇ ਪ੍ਰੀਖਿਆ ਦਿੱਤੀ ਸੀ ਤੇ 12ਵੀਂ ਦੇ ਵਿੱਚ 100% ਨੰਬਰ ਲਿਆ, 100%। ਇਹ ਇੱਕ ਕਮਾਲ ਦਾ ਰਿਕਾਰਡ ਹੈ। ਟੌਪ ਕੀਤਾ ਮੁੰਡੇ ਨੇ। ਇਹਦਾ ਪਿਤਾ ਹੈ ਜਿਹੜਾ ਉਹ ਕਿਰਾਏ ਦੀ ਦੁਕਾਨ ਤੇ ਵਿੱਚ ਸਾਈਕਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਪਰ ਇਹ ਮੇਰੇ ਦੇਸ਼ ਦੀ ਇੱਕ ਬਦਨਸੀਬੀ ਹੈ, ਇੱਕ ਤਰਾਸਦੀ ਹੈ ਜੀ। ਮੈਂ ਉਮੀਦ ਕਰਦਾ ਕਿ ਇਹ ਇਸ ਮਾਮਲੇ 'ਚ ਨਹੀਂ ਹੋਏਗਾ। ਤਾਂ ਆਮ ਤੌਰ ਤੇ ਸਰਦਾਰ ਸਾਹਿਬ ਇਹੀ ਖਬਰ ਆਉਂਦੀ ਹੈ, ਪਹਿਲਾਂ ਖਬਰ ਹੁੰਦੀ ਹੈ ਟੌਪ ਤੇ ਕਿ ਸਾਈਕਲਾਂ ਨੂੰ ਪੰਚਰ ਲਾਉਣ ਵਾਲੇ ਦੇ ਮੁੰਡੇ ਨੇ 10ਵੀਂ 'ਚ ਟੌਪ ਕੀਤਾ। ਫਿਰ ਕੁਝ ਸਾਲਾਂ ਬਾਅਦ ਉਸੇ ਦੀ ਖਬਰ ਹੁੰਦੀ ਹੈ ਕਦੇ ਟੌਪ ਕਰਨ ਵਾਲਾ ਅੱਜ ਲਾ ਰਿਹਾ ਸਾਈਕਲਾਂ ਨੂੰ ਪੰਚਰ। ਇਹ ਦੇਸ਼ ਹੈ ਮੇਰਾ। ਬਿਲਕੁਲ ਬਿਲਕੁਲ, ਇਹ ਤਰਾਸਦੀ ਜ਼ਰੂਰ ਦੇਖਣ ਨੂੰ ਮਿਲਦੀ ਰਹਿੰਦੀ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋਚੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।